ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਨਾਲ ਦੀ ਨਾਲ ਆਈਫੋਨ ਐਂਡਰਾਇਡ ਟੈਲੀਫੋਨ ਅਤੇ ਫੇਸਬੁੱਕ ਦੇ ਰਾਹੀਂ ਜਿੰਨੇ ਵੀ ਜੁੜੇ ਹੋਏ ਆ ਅਤੇ ਘਰਾਂ ਦੇ ਵਿੱਚ ਰੇਡੀਓ ਸੈੱਟ ਦੇ ਰਾਹੀਂ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਤਰੀਕ ਹੈਗੀ ਆ ਫਰਵਰੀ 8 ਅਤੇ ਦਿਨ ਹੈਗਾ ਵੀਰਵਾਰ। ਅਤੇ ਆਓ ਆਪਾਂ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ ਵਿਸ਼ਵ ਦੇ ਵਿੱਚ ਉਸ ਦੇ ਬਾਰੇ ਤੁਹਾਨੂੰ ਜਿਹੜੀ ਆਪਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਹਰਜੋਤ ਸਿੰਘ ਜੀ ਜਿਹੜੀ ਸਭ ਤੋਂ ਆਪਾਂ ਪਹਿਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਗੱਲ ਕਰੀਏ ਜਿਹੜਾ ਚੱਲ ਰਿਹਾ ਸੀ ਮਸਲਾ ਕੱਲ੍ਹ ਸਪੈਂਡਿੰਗ ਬਿੱਲ ਨੂੰ ਲੈ ਕੇ ਵੀ ਪਹਿਲੋਂ ਜਦੋਂ ਸ਼ੁਰੂਆਤ ਦੇ ਵਿੱਚ ਜਦ ਆਪਾਂ ਪ੍ਰੋਗਰਾਮ ਜਦੋਂ ਸ਼ੁਰੂ ਕੀਤਾ ਸੀ ਉਦੋਂ ਕਹਿੰਦੇ ਸੀ ਵੀ ਡੀਲ ਬਣਨ ਵਾਲੀ ਆ। ਦੈਨ ਅਚਾਨਕ ਜਿਹੜੇ ਹਾਊਸ ਮਾਈਨੋਰਟੀ ਲੀਡਰ ਆ ਨੈਂਸੀ ਪਲੋਸੀ ਉਹ ਖੜ੍ਹ ਕੇ ਉਹਨਾਂ ਨੇ ਡਿਮਾਂਡ ਕੀਤੀ ਵੀ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਆ ਜ਼ਰੂਰ ਪਹਿਲੋਂ ਗੱਲ ਹੋਵੇ ਫਿਰ ਹੀ ਜਿਹੜੀ ਆਪਾਂ ਸਪੈਂਡਿੰਗ ਬਿੱਲ ਨੂੰ ਜਿਹੜਾ ਉਹ ਪਾਸ ਕਰਨਾ ਆ। ਅਤੇ ਉਹਨਾਂ ਨੇ ਰਿਕਾਰਡ ਤੋੜ ਸਪੀਚ ਦਿੱਤੀ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਅਤੇ 8 ਘੰਟੇ ਲਗਾਤਾਰ ਨੈਂਸੀ ਪਲੋਸੀ ਨੇ ਜਿਹੜੀ ਉੱਥੇ ਆਪਣੀ ਸਪੀਚ ਦਿੱਤੀ ਅਤੇ 1908 ਦਾ ਹਰਜੋਤ ਸਿੰਘ ਜੀ ਉਹਨਾਂ ਨੇ ਰਿਕਾਰਡ ਤੋੜਿਆ ਵੈਸੇ ਜਿਹੜਾ ਹਾਊਸ ਦੇ ਵਿੱਚ ਇੰਨਾ ਲੰਮਾ ਸਮਾਂ ਜਿਹੜਾ ਭਾਸ਼ਣ ਦੇਣ ਦਾ। ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਖਿਰਕਾਰ ਕਹਿੰਦੇ ਦੋਨਾਂ ਪਾਰਟੀਆਂ ਦਾ ਸਮਝੌਤਾ ਜਿਹੜਾ ਹੋ ਜ਼ਰੂਰ ਗਿਆ ਆ। ਇਮੀਗ੍ਰੇਸ਼ਨ ਨੂੰ ਲੈ ਕੇ ਅਜੇ ਵੀ ਇਹ ਸਪੈਂਡਿੰਗ ਬਿੱਲ ਤੋਂ ਬਾਹਰ ਹੀ ਰਹੀ ਹੈ ਸ਼ਾਇਦ ਜਿਹੜੀ ਗੱਲ ਆ ਉਸ ਦੇ ਉੱਤੇ ਵਿਚਾਰ ਹੋਣ ਦੀ ਜਿਹੜੀ ਉਹਨਾਂ ਨੇ ਜ਼ਰੂਰ ਆਖਿਆ ਵੀ ਵਿਚਾਰ ਆਪਾਂ ਜ਼ਰੂਰ ਕਰਾਂਗੇ ਪਰ ਇਸ 2 ਸਾਲਾਂ ਦੇ ਲਈ ਜਿਹੜੇ ਸਰਕਾਰ ਸ਼ਟਡਾਊਨ ਨਾ ਹੋਵੇ ਇਸ ਲਈ ਦੋਨਾਂ ਪਾਰਟੀਆਂ ਨੇ ਅਕ੍ਰੋਸ ਦਾ ਆਇਲ ਜਾ ਕੇ ਆਪਸ ਦੇ ਵਿੱਚ ਸਮਝੌਤਾ ਕਰਕੇ ਜਿਹੜਾ ਅਮਰੀਕਾ ਦੀ ਜਿਹੜੀ ਸਰਕਾਰ ਆ ਉਸ ਨੂੰ ਚੱਲਦੇ ਰੱਖਿਆ ਆ। ਜੀ ਬਿਲਕੁਲ, ਕਿਉਂਕਿ ਪਹਿਲਾਂ ਜਦੋਂ ਅਸੀਂ ਕੱਲ੍ਹ ਸਵੇਰੇ ਖਬਰ ਦਿੱਤੀ ਸੀ ਵੀ ਆਲਮੋਸਟ ਡੀਲ ਹੋ ਗਈ ਹੈਗੀ ਆ ਬਜਟ ਦੇ ਉੱਤੇ ਅਤੇ ਉਹ ਤੋਂ ਬਾਅਦ ਇੱਕਦਮ ਜਿਹੜੇ ਨੈਂਸੀ ਪਲੋਸੀ ਆ ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਕਾਂਗਰਸ ਵੂਮਨ ਹੈਗੇ ਆ ਅਤੇ ਉਹਨਾਂ ਨੇ ਉੱਥੇ ਅਨਾਊਂਸ ਕਰਤਾ ਵੀ ਮੈਂ ਇਹਦੇ ਨਾਲ ਐਗਰੀ ਨਹੀਂ ਕਰਦੀ ਹੈਗੀ। ਅਤੇ ਉਹ ਤੋਂ ਬਾਅਦ ਉਹਨਾਂ ਨੇ ਜਿੱਦਾਂ ਕਾਫੀ ਲੰਮਾ ਸਮਾਂ ਲਗਭਗ 8 ਘੰਟੇ 10:04 ਤੋਂ ਸ਼ੁਰੂ ਕੀਤਾ ਅਤੇ 6 ਵਜੇ ਜਿਹੜਾ ਉਹਨਾਂ ਦਾ ਖਤਮ ਹੋਇਆ ਜਿਹੜਾ ਉਹਨਾਂ ਦਾ ਭਾਸ਼ਣ ਸੀ। ਅਤੇ ਉਹਦੇ 'ਚ ਉਹਨਾਂ ਨੇ ਡਰੀਮਰਸ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕਾਫੀ ਡਿਸਕਸ ਕੀਤਾ। ਉੱਥੇ ਰੌਲਾ ਰੱਪਾ ਵੀ ਕਾਫੀ ਪਿਆ, ਬਾਹਰੋਂ ਵੀ ਲੋਕ ਬਹੁਤ ਗਏ ਸੀ ਅਤੇ ਪਰ ਲੱਗਦਾ ਆ ਵੀ ਜਿਹੜੀ ਡੀਲ ਆ ਉਹ ਬਣ ਗਈ ਹੈਗੀ ਆ ਹੁਣ। ਜੀ ਬਿਲਕੁਲ, ਇਹ ਇਸੇ ਤਰੀਕੇ ਦੇ ਨਾਲ ਮਹਿਸੂਸ ਜਿਹੜਾ ਹੋ ਰਿਹਾ ਆ। ਅਤੇ ਉੱਦਾਂ ਪੌਲ ਰਾਇਨ ਉਹਨਾਂ ਨੇ ਵੀ ਬਿਆਨ ਦਿੱਤਾ ਕਹਿੰਦੇ ਵੀ ਉਹਨਾਂ ਕੋਲ ਵੋਟਸ ਹੈਗੀਆਂ ਇਸ ਬਜਟ ਡੀਲ ਦੇ ਉੱਤੇ ਜਦੋਂ ਵੀ ਜੇ ਉਹ ਪੇਸ਼ ਹੁੰਦਾ ਆ ਸਦਨ ਦੇ ਵਿੱਚ ਪੇਸ਼ ਹੁੰਦਾ ਆ ਤਾਂ ਉਹਨਾਂ ਨੂੰ ਇਹ ਯਕੀਨ ਆ ਵੀ ਉਹਨਾਂ ਕੋਲ ਮੈਜੋਰਟੀ ਜਿਹੜੀ ਮੌਜੂਦ ਆ ਅਤੇ ਇਹ ਜਿਹੜਾ ਬਜਟ ਡੀਲ ਆ ਉਹ ਪਾਸ ਜਿਹੜੀ ਆ ਉਹ ਜਾਵੇਗੀ। ਸੋ ਓਵਰਆਲ ਚੰਗੀ ਗੱਲ ਹੀ ਆ ਵੀ 2 ਸਾਲ ਦੇ ਲਈ ਘੱਟੋ ਘੱਟ ਜਿਹੜੀ ਸਰਕਾਰ ਚੱਲਦੀ ਰਹੂਗੀ। ਇਹ ਜਿਹੜਾ ਰੌਲਾ ਰੱਪਾ ਹਰ ਸਾਲ ਨਹੀਂ ਪਊਗਾ ਵੀ ਸ਼ਟਡਾਊਨ ਹੋ ਜਾਣੇ ਜੀ ਸ਼ਟਡਾਊਨ ਹੋ ਜਾਣੀ ਆ। ਅਤੇ ਉੱਦਾਂ ਕਾਫੀ ਕੁਛ ਜਿਹੜਾ ਆ ਨਾਟਕੀਏ ਢੰਗ ਦੇ ਨਾਲ ਆਖਿਰਕਾਰ ਜਿਹੜਾ ਸਮਝੌਤੇ ਵੱਲ ਨੂੰ ਜਿਹੜੀ ਗੱਲ ਵੱਧਦੀ ਜਾ ਰਹੀ ਹੈ। ਜੀ ਬਿਲਕੁਲ, $500 ਬਿਲੀਅਨ ਦੇ ਕਰੀਬ ਦਾ ਜਿਹੜਾ ਬਜਟ ਆ ਇਹ ਰੱਖਿਆ ਗਿਆ 2 ਸਾਲਾਂ ਦੇ ਲਈ ਜੀ। ਅਤੇ ਕਾਫੀ ਵੱਡਾ ਅਮਾਊਂਟ ਜਿਹੜਾ ਆ ਉਹ ਡਿਫੈਂਸ ਦੇ ਲਈ ਰੱਖਿਆ ਗਿਆ ਹੈਗਾ। ਜੀ ਬਿਲਕੁਲ। ਸੋ ਕਾਫੀ ਵੱਡੀ ਜਿੱਦਾਂ ਤੁਸੀਂ ਕਿਹਾ ਵੀ ਉਹ ਗੱਲ ਹੈਗੀ ਆ। ਉੱਧਰ ਜਿਹੜੇ ਸਾਬਕਾ ਰਾਸ਼ਟਰਪਤੀ ਜਾਰਜ W ਬੁਸ਼ ਜੂਨੀਅਰ ਆਪਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ, ਵੱਡੇ ਬੁਸ਼ ਨਹੀਂ ਛੋਟੇ, ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਇਮੀਗ੍ਰੈਂਟਸ ਦੇ ਉੱਤੇ ਵੀ ਜਿਹੜਾ ਉਹ ਬਿਆਨ ਦਿੱਤਾ ਆ। ਕਹਿੰਦੇ ਵੀ ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਅਤੇ ਉਹਨਾਂ ਦਾ ਸਵਾਗਤ ਜਿਹੜਾ ਆ ਇਸ ਮੁਲਕ ਦੇ ਵਿੱਚ ਅਮਰੀਕਾ ਦੇ ਵਿੱਚ ਇਹ ਕਰਨਾ ਚਾਹੀਦਾ ਆ। ਇਹ ਜਿਹੜੀਆਂ ਕਹਿੰਦੇ ਜੌਬਸ ਦੈਟ ਅਮਰੀਕਨਸ ਵਾਂਟ ਡੂ ਕਹਿੰਦੇ ਸਾਨੂੰ ਉਸ ਚੀਜ਼ ਦੇ ਲਈ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੀਦਾ ਆ ਵੀ ਜਿਹੜੇ ਅਮਰੀਕੀ ਲੋਕ ਕੰਮ ਕਰਦੇ ਨਹੀਂ ਆ ਜਿਹੜੀਆਂ ਉਹ ਜੌਬਸ ਕਰਨੀਆਂ ਨਹੀਂ ਚਾਹੁੰਦਾ ਵੀ ਉਹ ਬਾਹਰੋਂ ਆ ਕੇ ਲੋਕ ਜਿਹੜੇ ਇੱਥੇ ਉਹ ਕਰ ਰਹੇ ਨੇ ਉਸ ਚੀਜ਼ ਦੇ ਲਈ ਧੰਨਵਾਦ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਵੀ ਅਮਰੀਕਾ ਵਾਲੇ ਜਿਹੜੇ ਲੋਕ ਆ ਬਾਹਰ ਜਾ ਕੇ ਨਰਮਾ ਨਹੀਂ ਚੁੱਕਦੇ ਜਦੋਂ 105 ਡਿਗਰੀ ਟੈਂਪਰੇਚਰ ਹੋ ਜਾਂਦਾ ਅਤੇ ਉਦੋਂ ਫਿਰ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਆਪਣੇ ਘਰਾਂ ਦੇ ਵਿੱਚ ਟੇਬਲ ਦੇ ਉੱਤੇ ਰੋਟੀ ਰੱਖਣ ਦੇ ਲਈ ਇਹ ਸਾਰਾ ਕੁਛ ਉਹ ਕਰਦੇ ਨੇ, ਵਿਲਿੰਗ ਹੈਗੇ ਨੇ ਕੰਮ ਕਰਨ ਦੇ ਲਈ ਅਤੇ ਆਪਾਂ
ਨੂੰ ਸਗੋਂ ਧੰਨਵਾਦ ਕਰਨਾ ਚਾਹੀਦਾ। ਉਹ ਇੱਕ ਇਸ ਸਮੇਂ ਅਬੂ ਧਾਬੀ ਦੇ ਵਿੱਚ ਇੱਕ ਸਮਿਟ ਤੇ ਪਹੁੰਚੇ ਹੋਏ ਆ, ਉੱਥੇ ਗੱਲਬਾਤ ਕਰਨ ਦੇ ਲਈ ਪਹੁੰਚੇ ਹੋਏ ਆ। ਤੇ ਇਨਫੈਕਟ ਉਹਨਾਂ ਨੇ ਆਪਣੀ ਪਾਰਟੀ ਦੇ ਜਿਹੜੇ ਰਾਸ਼ਟਰਪਤੀ ਰਾਸ਼ਟਰਪਤੀ ਟਰੰਪ ਆ, ਉਹਨਾਂ ਦੀ ਜਿਹੜੀ ਇਹ ਡਾਕਾ ਦੇ ਉੱਤੇ ਜਿਹੜੀ ਅਪਰੋਚ ਆ ਉਸ ਦਾ ਉਹਨਾਂ ਨੇ ਕ੍ਰਿਟੀਸਾਈਜ਼ ਵੀ ਉਸ ਨੂੰ ਉਹਨਾਂ ਨੇ ਕੀਤਾ ਆ। ਤੇ ਇੱਥੋਂ ਤੱਕ ਉਹਨਾਂ ਨੇ ਡਾਕਾ ਰੈਸੀਪੀਐਂਟਸ ਦੇ ਬਾਰੇ ਕਿਹਾ ਵੀ ਅਮਰੀਕਾ ਉਹਨਾਂ ਦਾ ਹੁਣ ਘਰ ਹੈਗਾ ਆ। ਸੋ ਉਸ ਦੇ ਪ੍ਰਤੀ ਸਾਰਿਆਂ ਨੂੰ ਮਿਲ ਜੁਲ ਕੇ ਜਿਹੜਾ ਕੋਈ ਨਾ ਕੋਈ ਵੀ ਉਹਨਾਂ ਨੂੰ ਇੱਥੇ ਰੱਖਣ ਦੇ ਲਈ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ। ਜਿੱਦਾਂ ਤੁਸੀਂ ਉਦੋਂ ਵੀ ਦੱਸ ਰਹੇ ਸੀ ਹਰਜੋਤ ਸਿੰਘ ਜੀ ਵੀ 20,000 ਤੋਂ ਵੱਧ ਜਿਹੜੇ ਇਹ ਡਾਕਾ ਦੇ ਜਿਹੜੇ ਰੈਸੀਪੀਐਂਟ ਉਹਨਾਂ ਵਿੱਚੋਂ ਟੀਚਰ ਨੇ। ਸੋ ਕਾਫੀ ਜਿਹੜੀ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਉਦੋਂ ਜੌਨ ਕੈਲੀ ਜਿਹੜੇ ਚੀਫ ਆਫ ਸਟਾਫ ਨੇ ਉਹਨਾਂ ਨੇ ਇਸ਼ਾਰਾ ਕੀਤਾ ਸੀ ਵੀ ਰਾਸ਼ਟਰਪਤੀ ਟਰੰਪ ਲੱਗਦਾ ਨਹੀਂ ਆ ਵੀ ਇਸ ਦੇ ਵਿੱਚ ਕਿਸੇ ਤਰੀਕੇ ਦੀ ਹੋਰ ਐਕਸਟੈਂਸ਼ਨ ਜਿਹੜੀ ਆ ਡਾਕਾ ਦੇ ਰੈਸੀਪੀਐਂਟਸ ਦੇ ਲਈ ਕਰਨਗੇ। ਉਹਨਾਂ ਦੀ ਜਿਹੜੀ ਕਹਿ ਲਓ ਵੀ ਮਿਆਦ ਆ ਉਹ ਪੁੱਗਣ ਵਾਲੀ ਆ। ਜੀ ਜੀ ਅਗਲੀ ਖਬਰ ਵੱਲ ਆਈਏ। ਜਿਹੜੇ ਵਾਈਸ ਹਾਊਸ ਦੇ ਸਟਾਫਰ ਸੀ ਜੌਬ ਪੋਰਟਰ, ਉਹ ਰਿਜ਼ਾਈਨ ਕਰ ਗਏ ਹੈਗੇ ਆ। ਇਹ ਕਾਫੀ ਜਿਹੜੀ ਪ੍ਰੋਮੀਨੈਂਟ ਪੋਜੀਸ਼ਨ ਤੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ। ਕਹਿੰਦੇ ਵੀ ਜਿਹੜੇ ਰੌਬ ਪੋਰਟਰ ਆ ਇਹਨਾਂ ਨੇ ਜਿਹੜਾ ਹੁਣੇ ਯੂਨੀਅਨ ਸਟੇਟ ਆਫ ਦਾ ਯੂਨੀਅਨ ਐਡਰੈਸ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਨੇ, ਉਹ ਸਾਰਾ ਭਾਸ਼ਣ ਇਹਨਾਂ ਨੇ ਹੀ ਲਿਖਿਆ ਸੀ, ਰੌਬ ਪੋਰਟਰ ਨੇ। ਤੇ ਇਹਨਾਂ ਦੇ ਉੱਤੇ ਜਿਹੜੇ ਇਹਨਾਂ ਦੀ ਵਾਈਫ ਨੇ ਚਾਰਜਸ ਲਾਏ ਆ ਵੀ ਪਿਛਲੇ 5 ਸਾਲਾਂ ਦੇ ਵਿਆਹ ਦੇ ਦੌਰਾਨ ਉਹਦੀ ਕਾਫੀ ਜਿਹੜੀ ਆ ਕਹਿੰਦੀ ਵੀ ਲਗਾਤਾਰ ਉਹਨੂੰ ਚੋਕ ਕੀਤਾ ਜਾਂਦਾ ਸੀ, ਕੁੱਟਿਆ ਜਾਂਦਾ ਸੀ, ਮਾਰਿਆ ਜਾਂਦਾ ਸੀ ਤੇ ਇਮੋਸ਼ਨਲੀ ਅਬਿਊਜ਼ ਕੀਤਾ ਜਾਂਦਾ ਸੀ। ਡੋਮੈਸਟਿਕ ਵਾਇਲੈਂਸ ਦਾ ਬੇਸਿਕਲੀ ਉਹਨਾਂ ਨੇ ਜਿਹੜੀ ਡੇਲੀ ਮੇਲ ਅਖਬਾਰ ਆ ਉਹਦੇ ਨਾਲ ਇੰਟਰਵਿਊ ਦਿੱਤੀ ਤੇ ਉਹਦੇ ਵਿੱਚ ਆਪਣੀਆਂ ਫੋਟੋਆਂ ਵੀ ਦਿਖਾ ਲਈਆਂ ਕਿਸ ਤਰ੍ਹਾਂ ਉਹਨਾਂ ਦੀਆਂ ਅੱਖਾਂ ਦੇ ਜਿਹੜੇ ਰੈੱਡ ਨਿਸ਼ਾਨ ਹੋਏ ਹੋ ਸੀ। ਤੇ ਉਹ ਤੋਂ ਬਾਅਦ ਜਿਹੜਾ ਕਾਫੀ ਰੌਲਾ ਰੱਪਾ ਪਿਆ। ਤੇ ਪਰ ਉਹ ਕਹਿੰਦੀ ਵੀ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ FBI ਦੇ ਜਾਂ ਹੋਰ ਸਿਕਿਉਰਿਟੀ ਦੇ EMPLOYEE ਸਾਰਿਆਂ ਨੂੰ ਪਤਾ ਵੀ ਇਹ ਇਦਾਂ ਦੇ ਕੰਮ ਕਰਦਾ ਹੈਗਾ ਤੇ ਇਹਨੂੰ ਕਿਸੇ ਨੇ ਠਾਇਆ ਨਹੀਂ ਹੈਗਾ। ਦੇਖੋ ਬਹੁਤ ਮਾੜੀ ਗੱਲ ਹੈ। ਮਤਲਬ ਉੱਥੇ ਕਿੰਨਾ ਦੇ ਲੋਕ ਜਿਹੜੇ ਗਾਂ ਬੈਠੇ, ਫਿਰ ਤਾਂ ਉਹੀ ਜਿਹੜਾ ਲੈਰੀ ਨਾਸਰ ਸੀਗਾ ਡਾਕਟਰ, ਉਹੀ ਗੱਲ ਹੋਈ ਹਰਜੋਤ ਸਿੰਘ ਜੀ ਵੀ ਉਹਦੇ ਬਾਰੇ ਵੀ ਕਈਆਂ ਨੂੰ ਜਿਹੜਾ ਪਤਾ ਸੀ ਵੀ ਇਦਾਂ ਦਾ ਉਹ ਸ਼ੋਸ਼ਣ ਕਰਦਾ ਪਿਆ ਕੁੜੀਆਂ ਦਾ, ਪਰ ਫਿਰ ਵੀ ਉਸ ਨੂੰ ਜਿਹੜਾ ਲਾਇਆ ਨਹੀਂ। ਤੇ ਹੁਣ ਜਿਹੜਾ ਆਖਿਰਕਾਰ ਜਿਹੜਾ ਰੌਬ ਪੋਰਟਰ ਆ ਉਸ ਨੇ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਆ। ਜੌਨ ਕੈਲੀ ਕਹਿੰਦੇ ਮੈਂ ਕਾਫੀ ਜ਼ਿਆਦਾ ਇਸ ਤੋਂ ਉੱਦਾਂ ਹੈਰਾਨ ਹੋਏ, ਸ਼ੌਕ ਹੋਏ ਵੀ ਜਿਹੜਾ ਡੋਮੈਸਟਿਕ ਅਬਿਊਜ਼ ਦੇ ਇਹਨਾਂ ਐਲੀਗੇਸ਼ਨ ਦੇ ਦਰਮਿਆਨ ਉਸ ਨੇ ਜਿਹੜਾ ਅਸਤੀਫਾ ਦੇ ਦਿੱਤਾ। 40 ਸਾਲ ਜਿਹੜੀ ਉਸਦੀ ਜਿਹੜੀ ਆ ਉਮਰ ਸੀਗੀ। 2 ਉਸਦੇ ਵਿਆਹ ਜਿਹੜੇ ਆ ਉਹ ਹੋ ਚੁੱਕੇ ਸੀ। ਦੋਨਾਂ ਵਿਆਹਾਂ ਤੋਂ ਆਈ ਥਿੰਕ ਡਿਵੋਰਸ ਸੀ ਜਿਹੜਾ ਆ ਉਹ ਸੀਗਾ। ਤੇ ਵਾਈਟ ਹਾਊਸ ਨੇ ਇਸ ਦੇ ਉੱਤੇ ਅਜੇ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ ਜੀ। ਪਰ ਜਿਸ ਤਰ੍ਹਾਂ ਮੈਂ ਦੱਸਿਆ ਵੀ ਬਿਲਕੁਲ ਉਹ ਪ੍ਰੋਮੀਨੈਂਟ ਪੋਜੀਸ਼ਨ ਤੇ ਸੀ। ਕਹਿੰਦੇ ਵੀ ਵਾਈਟ ਹਾਊਸ ਤੇ ਜਿੰਨੇ ਵੀ ਪੇਪਰ ਵਰਕ ਜਿਹੜੇ ਜਿੰਨੇ ਵੀ ਐਗਜ਼ੀਕਿਊਟਿਵ ਆਰਡਰ ਜੇ ਉਹ ਉਹਨਾਂ ਨੂੰ ਮੂਵ ਕਰਨਾ ਉਹ ਬਿਲਕੁਲ ਜਿੱਦਾਂ ਪ੍ਰੈਜ਼ੀਡੈਂਟ ਦੇ ਲੱਗ ਗਏ ਸੀ, ਜਿਸ ਤਰ੍ਹਾਂ ਭਾਸ਼ਣ ਜਿਹੜਾ ਉਹਨਾਂ ਨੇ ਲਿਖਿਆ ਸੀ। ਦਿਖਾਉਣ ਨੂੰ ਹੋਰ ਸੀ ਤੇ ਅੰਦਰੋਂ ਖਾਤੇ ਜਿਹੜਾ ਉਹ ਬੰਦਾ ਕੁਝ ਹੋਰ ਹੀ ਤਰੀਕੇ ਦਾ ਜਿਹੜਾ ਆ ਉਹ ਨਿਕਲਿਆ। ਤੇ ਅਫਸੋਸ ਵਾਲੀ ਗੱਲ ਇਹ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਕਾਫੀ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਇਹ ਕਈ ਚਿਰ ਜਿਹੜਾ ਉੱਥੇ ਟਿਕਿਆ ਰਿਹਾ ਜੀ। ਅਗਲੀ ਖਬਰ ਵੱਲ ਆਈਏ ਤਾਂ ਸੀਰੀਆ ਦੇ ਵਿੱਚ ਕੱਲ ਜਿਹੜੇ ਆ ਅਮਰੀਕਨ ਬੈਕਡ ਕੋਲੀਸ਼ਨ ਆ, ਜਿੰਨੀਆਂ ਵੀ USA ਦੇ ਨਾਲ ਹੋਰ ਫੋਰਸਿਸ ਉੱਥੇ ਜਿਹੜੀਆਂ ਕੰਮ ਕਰਦੀਆਂ, ਉਹਨਾਂ ਨੇ ਜਿਹੜੇ ਸੀਰੀਆ ਬੈਕਡ ਅਸਾਦ ਜਿਹੜੀ ਗਵਰਨਮੈਂਟ ਹੈਗੀ ਆ ਉਹਦੇ ਬੈਕਡ ਜਿਹੜੇ ਜੋ ਵੀ ਉੱਥੇ ਫੋਰਸਸ ਆ ਉਹਨਾਂ ਦੇ ਉੱਤੇ ਅਟੈਕ ਕੀਤਾ ਤੇ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਕੀਤਾ ਹੈਗਾ ਆ। ਇਹ ਜਿਹੜੀ ਫਾਈਟ ਆ ਉਹ ਕਰਡਿਸ਼ ਲੈਡ ਸੀਰੀਅਨ ਡੈਮੋਕ੍ਰੈਟਿਕ ਫੋਰਸਿਸ ਦੇ ਨਾਲ ਰਲ ਕੇ ਜਿਹੜੀ US ਨੇ ਕੀਤੀ ਹੈਗੀ ਆ, ਖਾਸ ਕਰਕੇ ਉਸ ਟੈਰੀਟਰੀ ਦੇ ਵਿੱਚ ਜਿੱਥੇ ਕਹਿੰਦੇ ਵੀ ਆਇਲ ਤੇ ਨੈਚੁਰਲ ਗੈਸ ਬਹੁਤ ਜ਼ਿਆਦਾ ਹੈਗੀ ਆ। ਜੀ ਜੀ ਸੋ ਇਹ ਜਿਹੜਾ ਉੱਥੇ ਹਮਲਾ ਹੋਇਆ ਆ। ਅਗਲੀ ਆਪਾਂ ਹਰਜੋਤ ਸਿੰਘ ਦੀ ਗੱਲ ਕਰੀਏ ਥੋੜੇ ਮੌਸਮ ਨੂੰ ਲੈ ਕੇ। ਸ਼ਿਕਾਗੋ ਵਾਲਿਆਂ ਨੇ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਵਾਰਨਿੰਗ ਆਪਣੇ ਉੱਥੋਂ ਦੇ ਕਮਿਊਟਰਸ ਆ ਉਹਨਾਂ ਨੂੰ ਕੀਤੀ ਆ ਵੀ ਜਿਹੜਾ ਫਰਾਈਡੇ ਮਾਰਨਿੰਗ ਦੀ ਜਿਹੜੀ ਕਮਿਊਟ ਹੋਣੀ ਆ, ਕਹਿੰਦੇ ਨੀਅਰ ਇੰਪੋਸੀਬਲ ਇੱਕ ਹਿਸਾਬ ਦੇ ਨਾਲ ਹੋਣਾ ਵੀ ਉਦੋਂ ਟਰੈਵਲ ਕਰਨਾ ਬਹੁਤ ਮੁਸ਼ਕਿਲ ਹੋਣਾ। ਵਿੰਟਰ ਸਟਾਰਮ ਦੀ ਵਾਰਨਿੰਗ ਜਿਹੜੀ ਆ ਉਹ ਇਹਨਾਂ ਦਿਨਾਂ ਦੇ ਲਈ ਉੱਥੇ ਦਿੱਤੀ ਹੋਈ ਆ। ਕਹਿੰਦੇ ਕਈ ਇਲਾਕਿਆਂ ਦੇ ਵਿੱਚ ਅੱਧੇ ਫੁੱਟ ਤੋਂ ਲੈ ਕੇ ਫੁੱਟ ਤੱਕ ਜਿਹੜੀ ਸਨੋ ਆ ਸਿਰਫ ਫਰਾਈਡੇ ਨੂੰ ਸ਼ਾਮ 6 ਵਜੇ ਤੱਕ ਜਿਹੜੀ ਆ ਉਹ ਪੈ ਸਕਦੀ ਆ। ਸੋ ਅੱਜ ਦੀ ਰਾਤ ਤੇ ਕੱਲ ਦੀ ਮਾਰਨਿੰਗ, ਸੋ ਕਾਫੀ ਜਿਨ੍ਹਾਂ ਨੇ ਵੀ ਟਿਕਾਣਿਆਂ ਤੇ ਪਹੁੰਚਣਾ ਜੀ ਪਹੁੰਚੋ।
ਤੇ ਕੋਸ਼ਿਸ਼ ਕਰਿਓ ਵੀ ਜੇ ਇੰਨੀ ਜ਼ਿਆਦਾ ਬਰਫ਼ਬਾਰੀ ਹੋ ਰਹੀ ਆ ਤਾਂ ਤੁਸੀਂ ਬਚਾ ਹੀ ਰੱਖੋ ਆਪਣਾ, ਨਾ ਹੀ ਨਿਕਲਿਆ ਜਾਵੇ ਬਾਹਰ। ਤੇ ਇਨਫੈਕਟ ਸਰਕਾਰ ਵੀ ਹੁਣ ਇਹ ਜਿਹੜੀ ਚੀਜ਼ ਕਹਿ ਰਹੀ ਆ, ਇਹਦੇ ਕਰਕੇ ਹਰਜੋਤ ਸਿੰਘ ਜੀ ਕਈ ਸਕੂਲ, ਬਹੁਤ ਸਾਰੇ ਕੰਮ, ਇਹ ਸਾਰਾ ਕੁਝ ਜਿਹੜਾ ਆ ਇਸ ਦੇ ਮੱਦੇਨਜ਼ਰ ਜਿਹੜਾ ਰੱਖਦੇ ਹੋਏ ਬੰਦ ਕਰ ਦਿੱਤੇ ਜਾਂਦੇ ਹੁੰਦੇ ਆ। ਲੋਕ ਸਮਝਦੇ ਨੇ ਵੀ ਇਦਾਂ ਪਹੁੰਚਣਾ ਮੁਸ਼ਕਿਲ ਆ, ਸੋ ਮੇਕ ਸ਼ੋਰ ਕਰਿਓ ਵੀ ਕੋਈ ਐਵੇਂ ਬਗੈਰ, ਜੇ ਕਿਸੇ ਨੂੰ ਕੋਈ ਬਹੁਤ ਜਿਹੜਾ ਕਹ ਲਓ ਵੀ ਐਮਰਜੈਂਸੀ ਕੰਮ ਨਹੀਂ ਹੈਗਾ, ਉਸ ਤੋਂ ਬਗੈਰ ਜਿਹੜਾ ਨਾ ਹੀ ਨਿਕਲਿਆ ਜਾਵੇ ਉੱਥੇ। ਸੋ ਬਿਲਕੁਲ, ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ, ਖਾਸ ਕਰਕੇ ਸ਼ਿਕਾਗੋ, ਇੰਡੀਆਨਾ ਤੇ ਵਿਸਕੌਨਸਨ ਏਰੀਆ ਦੇ ਵਿੱਚ, ਉੱਥੇ ਦੀਆਂ ਕਾਫੀ ਕਾਉਂਟੀਜ਼ ਦੇ ਵਿੱਚ ਉਹਨੇ ਵਾਰਨਿੰਗ ਦੇਤੀ ਆ ਵੀ 10 ਇੰਚ ਤੱਕ ਜਿਹੜੀ ਸਨੋ ਪਏਗੀ। ਕੁੱਕ, ਡੂਪੇਜ, ਲੇਕ, ਵਿਲ, ਮੂਨ, ਡੀਕਾਲਵ, ਗਰੁੰਡੀ, ਕੇਨ, ਕੈਂਡਲ, ਲਾਸੈਲੇ, ਲੀ, ਮੈਕਹੈਨਰੀ, ਓਗਲੇ ਤੇ ਵਿਨਵੈਗੋ ਕਾਉਂਟੀਜ਼ ਇਲੀਨੋਇਸ ਦੇ ਵਿੱਚ, ਲੇਕ ਪੋਰਟਰ ਕਾਉਂਟੀਜ਼ ਇੰਡੀਆਨਾ ਦੇ ਵਿੱਚ, ਤੇ ਕਨੋਸ਼ਾ ਕਾਉਂਟੀ ਜਿਹੜੀ ਆ ਵਿਸਕੌਨਸਨ ਚ ਫਰਾਈਡੇ 9 ਵਜੇ ਤੱਕ ਰਾਤ ਦੇ ਇੰਨੀ ਸਨੋ ਪਏਗੀ। ਤੇ ਪਤਾ ਹੀ ਆ ਆਪਾਂ ਨੂੰ ਰਾਜਕਰਮਵੀਰ ਸਿੰਘ ਜੀ, ਕਿਸ ਤਰ੍ਹਾਂ ਆਪਾਂ ਦੇਖਿਆ ਆਇਓਵਾ ਦੇ ਵਿੱਚ ਤੇ ਮਜ਼ੂਰੀ ਚ ਸਨੋ ਤੇ ਕਿੱਦਾਂ ਐਕਸੀਡੈਂਟ ਹੁੰਦੇ ਆ ਹਾਈਵੇ ਤੇ, ਜਿਹਦਾ 70 80 ਕਾਰਾਂ ਦੇ ਵਿੱਚੇ, ਟਰੱਕਾਂ ਦੇ, ਤੇ ਕਈ ਲੋਕਾਂ ਦੀਆਂ ਮੌਤਾਂ ਵੀ ਹੋਈਆਂ। ਸੋ ਜਿਹੜਾ ਟ੍ਰੈਫਿਕ ਆ ਉਹਨੂੰ ਬਚਣਾ ਹੀ ਚਾਹੀਦਾ। ਬਿਲਕੁਲ, ਮੈਂ ਕਹਿੰਦਾ ਨਿਕਲੋ ਹੀ ਨਾ, ਜਿਹਨੂੰ ਜ਼ਰੂਰਤ ਨਹੀਂ ਹੈ ਘਰੋਂ ਬਾਹਰ। ਬਿਲਕੁਲ ਬਿਲਕੁਲ, ਜੇ ਐਮਰਜੈਂਸੀ ਨਹੀਂ ਤਾਂ ਨਾ ਹੀ ਨਿਕਲੋ, ਬਚ ਕੇ ਜਿਹੜਾ ਆ ਉਹ ਰਹਿਣਾ ਚਾਹੀਦਾ ਆ। ਤੇ ਹਰਜੋਤ ਸਿੰਘ ਜੀ, ਓਬਾਮਾ ਕੇਅਰ ਜਿਹੜੀ ਕਵਰਡ ਕੈਲੀਫੋਰਨੀਆ ਸੀ, ਉਸ ਦੇ ਜਿਹੜੇ ਕੁਝ ਆંકੜੇ ਸਾਹਮਣੇ ਆਏ ਆ, ਕਿਉਂਕਿ ਜਿਹੜੀ ਓਪਨ ਐਨਰੋਲਮੈਂਟ ਦਾ ਪੀਰੀਅਡ ਆ ਉਹ ਸਮਾਪਤ ਹੋ ਚੁੱਕਾ ਆ। ਤੇ ਇਸ ਵਰੇ 2018 ਦੇ ਲਈ ਓਪਨ ਐਨਰੋਲਮੈਂਟ ਦੇ ਵਿੱਚ ਕਹਿੰਦੇ ਤਕਰੀਬਨ 11.8 ਮਿਲੀਅਨ ਲੋਕਾਂ ਨੇ ਅਨਰੋਲ ਕੀਤਾ, ਜਿਹੜਾ ਇਹ ਇੱਕ ਹਿਸਾਬ ਦੇ ਨਾਲ ਅਖੀਰਲਾ ਸਾਲ ਆ। ਜਿਹੜੀ ਕਵਰਡ ਕੈਲੀਫੋਰਨੀਆ ਵੀ ਉਸ ਦੇ ਅੰਡਰ ਆ ਜਾਂਦੀ ਹੈ, ਜਿਹੜੀ ਅਫੋਰਡੇਬਲ ਹੈਲਥ ਕੇਅਰ ਐਕਟ ਜਿਹੜਾ ਆ ਕਵਰ ਜਿਹੜੇ ਓਬਾਮਾ ਕੇਅਰ ਦੇ ਤਹਿਤ। ਸੋ ਕਹਿੰਦੇ ਤਕਰੀਬਨ ਪਿਛਲੇ ਸਾਲ ਜਿੰਨਾ ਹੀ ਜਿਹੜਾ ਆંકੜਾ ਆ ਉਹ ਆਇਆ ਆ ਸਾਹਮਣੇ। ਤੇ ਉੱਦਾਂ ਜ਼ਿਆਦਾਤਰ ਕੀ ਹੁੰਦਾ ਹਰਜੋਤ ਸਿੰਘ ਜੀ, ਦੇਖਿਆ ਜਾਂਦਾ ਆ ਵੀ ਜਿੱਦਾਂ ਹਰ ਸਾਲ ਜਿਹੜੇ ਆંકੜੇ ਥੋੜੇ ਘਟ ਜਾਂਦੇ, ਕਿਉਂਕਿ ਬਹੁਤ ਸਾਰੇ ਲੋਕ ਲੈ ਕੇ ਕੰਟੀਨਿਊ ਜਿਹੜੀ ਉਹ ਕਰਦੇ ਰਹਿੰਦੇ ਆ, ਨਵੇਂ ਬੰਦੇ ਜਿਹੜੇ ਘੱਟ ਮੂਵ ਵੀ ਹੁੰਦੇ ਆ, ਪਰ ਓਵਰਆਲ 35,000 ਦੇ ਕਰੀਬ ਲੋਕਾਂ ਨੇ ਘੱਟ ਨੇ ਸਾਈਨ ਅਪ ਕੀਤਾ ਹੈਗਾ। ਈਵਨ ਦੋ ਜਿਹੜਾ ਫਾਈਨ ਆ ਇਸ ਸਾਲ ਸਭ ਤੋਂ ਜ਼ਿਆਦਾ ਆ, ਜਦ ਦੀ ਓਬਾਮਾ ਕੇਅਰ ਸ਼ੁਰੂ ਹੋਈ ਆ ਇਸ ਸਾਲ ਸਭ ਤੋਂ ਜ਼ਿਆਦਾ ਜਿਹੜਾ ਫਾਈਨ ਹੋਣਾ ਹੈਗਾ ਆ। 1.52 ਮਿਲੀਅਨ ਲੋਕਾਂ ਨੇ ਜਿਹੜਾ 2018 ਦੇ ਵਿੱਚ ਓਬਾਮਾ ਕੇਅਰ ਦੇ ਅੰਡਰ ਕੈਲੀਫੋਰਨੀਆ ਦੇ ਵਿੱਚ ਜਿਹੜਾ ਸਾਈਨ ਅਪ ਕੀਤਾ ਹੈਗਾ ਆ, ਜਿਹਦੇ ਵਿੱਚੋਂ 3,88,000 ਲੋਕ ਜਿਹੜੇ ਆ ਉਹਨਾਂ ਨੇ, ਨਵੇਂ ਲੋਕਾਂ ਨੇ ਜਿਹੜਾ ਸਾਈਨ ਅਪ ਕੀਤਾ ਹੈਗਾ ਓਬਾਮਾ ਕੇਅਰ ਦੇ ਲਈ ਜੀ। ਤੇ ਚਿਪ ਪ੍ਰੋਗਰਾਮ ਜਿਹੜਾ ਆ ਉਹ ਵੀ ਜਿਸ ਤਰ੍ਹਾਂ ਬਜਟ ਦੀ ਆਪਾਂ ਗੱਲ ਕਰਦੇ ਸੀ, ਜਿਹੜਾ ਬੱਚਿਆਂ ਦਾ ਚਿਲਡਰਨ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਆ ਉਹ 2028 ਤੱਕ ਐਕਸਟੈਂਸ਼ਨ ਦੀ ਗੱਲ ਕੀਤੀ ਗਈ ਆ। ਉਹਦੇ ਲਈ ਵੀ ਕਾਫੀ ਜਿਹੜੀ ਫੰਡਿੰਗ ਆ ਜਿਹੜਾ ਨਵਾਂ ਬਜਟ ਬਿੱਲ ਹੈਗਾ ਉਹਦੇ ਵਿੱਚ ਇਨਕਲੂਡ ਕੀਤੀ ਗਈ ਹੈਗੀ ਆ। ਤੇ ਓਵਰਆਲ ਨੈਸ਼ਨਲੀ ਦੇਖਿਆ ਜਾਵੇ ਪੂਰੇ USA ਦੇ ਵਿੱਚ 11.8 ਮਿਲੀਅਨ ਅਮਰੀਕਨ ਲੋਕਾਂ ਨੇ ਸਾਈਨ ਅਪ ਕੀਤਾ ਹੈਗਾ ਓਬਾਮਾ ਕੇਅਰ ਦੇ ਲਈ। ਤੇ ਹਿਸਾਬ ਲਾ ਲਓ ਵੀ ਇੰਨੇ ਲੋਕਾਂ ਕੋ ਹੈਲਥ ਇੰਸ਼ੋਰੈਂਸ ਹੋਣੀ ਨਹੀਂ ਸੀ ਜੇ ਨਾ ਹੁੰਦਾ, ਰਾਈਟ? ਬਿਲਕੁਲ, ਜਿਹੜਾ ਓਬਾਮਾ ਕੇਅਰ ਜਿਹੜੀ ਉਹ ਨਾ ਹੁੰਦੀ। ਪਰ ਜਿਹੜੇ ਹੁਣ ਰਿਪਬਲਿਕਨ ਪਾਰਟੀ ਵਾਲੇ ਆ ਉਹਨਾਂ ਨੇ ਇਸ ਨੂੰ ਇੱਕ ਹਿਸਾਬ ਦੇ ਨਾਲ ਸਾਹ ਜਿਹੜਾ ਇਸਦਾ ਕਹ ਲਓ ਵੀ ਗਿੱਚੀ ਨੱਪ ਦਿੱਤੀ ਆ। ਬਜਟ ਜਿਹੜਾ ਇਸ ਦੇ ਲਈ ਕਿਸੇ ਵੀ ਤਰੀਕੇ ਨਾਲ ਨਾ ਰੱਖ ਕੇ ਤੇ ਆਪਣੇ ਪੱਧਰ ਦੇ ਉੱਤੇ ਨਵੀਂ ਜਿਹੜੀ ਹੈਲਥ ਕੇਅਰ ਸਿਸਟਮ ਆ ਉਹ ਲਿਆਉਣ ਦੀ ਉਹਨਾਂ ਦੀ ਜਿਹੜੀ ਉਹ ਕੋਸ਼ਿਸ਼ ਹੈਗੀ ਆ। ਕਾਮਯਾਬ ਹੋਣਗੇ ਨਹੀਂ ਕਾਮਯਾਬ ਹੋਣਗੇ ਇਹ ਭਵਿੱਖ ਦੇ ਵਿੱਚ ਪਤਾ ਲੱਗੂਗਾ, ਪਰ ਇੱਕ ਹਿਸਾਬ ਦੇ ਨਾਲ ਇਹ ਅਖੀਰਲਾ ਸਾਲ ਆ ਲੋਕਾਂ ਦਾ, ਜਿੰਨਾ ਚਿਰ ਤੱਕ ਜਿਹੜੀ ਓਬਾਮਾ ਕੇਅਰ ਜਿਹੜੀ ਚੱਲ ਰਹੀ ਆ। ਜਿੱਦਾਂ ਪਿਛਲੇ ਬਜਟ ਪ੍ਰਪੋਜ਼ਲ ਦੇ ਵਿੱਚ ਵੀ ਸੀਗਾ ਵੀ ਇਸ ਦੀ ਜਿਹੜੀ ਫੰਡਿੰਗ ਆ ਟੋਟਲੀ ਹੁਣ ਬੰਦ ਕਰ ਦਿੱਤੀ ਜਾਵੇਗੀ। ਜੇ ਲਗਾਤਾਰ ਲੋਕ ਲੈ ਰਹੇ ਨੇ ਤਾਂ ਦੇਖਣ ਵਾਲੀ ਗੱਲ ਹੋਊਗੀ ਵੀ ਇਸ ਨੂੰ ਰੋਕ ਕੇ ਜਿਹੜਾ ਫਾਇਦਾ ਕੀ ਆ। ਇੱਕ ਹਰਜੋਤ ਸਿੰਘ ਜੀ, ਰਾਈਟ ਨਾਓ ਜਿੱਦਾਂ ਤੁਸੀਂ ਫਾਈਨ ਦਾ ਜ਼ਿਕਰ ਕਰ ਰਹੇ ਸੀਗੇ, ਇਹ ਫਾਈਨ ਕਰਕੇ ਵੀ ਬਹੁਤ ਸਾਰੇ ਲੋਕ ਜਿਹੜੇ ਹੈਲਥ ਇੰਸ਼ੋਰੈਂਸ ਲੈਂਦੇ ਸੀ ਵੀ ਇਹਦੇ ਨਾਲੋਂ ਤਾਂ ਜਿੰਨਾ ਫਾਈਨ ਦੇਣਾ ਉਹਨੇ ਦੀ ਜਿਹੜੀ ਇੰਸ਼ੋਰੈਂਸ ਜਿਹੜੀ ਉਹ ਹੋਈ ਜਾਣੀ ਆ, ਤੇ ਨਾਲੇ ਉਹ ਫਾਇਦਾ ਹੀ ਆ। ਇੰਸ਼ੋਰੈਂਸ ਜਿਹੜੀ ਉਹ ਹੋਣੀ ਲਾਜ਼ਮੀ ਆ, ਇੱਕ ਹਿਸਾਬ ਦੇ ਨਾਲ ਜ਼ਰੂਰੀ ਆ, ਹੋਣੀ ਚਾਹੀਦੀ। ਯੂ ਨੈਵਰ ਨੋ ਕਦੋਂ ਕਿਹੜੇ ਵੇਲੇ ਜਿਹੜੇ ਆ ਐਮਰਜੈਂਸੀ ਸਿਚੁਏਸ਼ਨ ਜਿਹੜੀ ਆ ਉਹ ਪੈ ਜਾਂਦੀ ਆ। ਜਿਹੜੇ ਕਵਰਡ ਕੈਲੀਫੋਰਨੀਆ ਵਾਲੇ ਤਾਂ ਇਹ ਜਿਹੜੀ ਆ ਉਹ ਜਿਹੜੀ ਕਿਆਸ ਰਹੀਆਂ ਲਾ ਰਹੇ ਨੇ ਵੀ ਜਦੋਂ ਇੰਡੀਵਿਜੂਅਲ ਮੈਂਡੇਟ ਚਲਾ ਵੀ ਗਿਆ ਤਾਂ ਹੋ ਸਕਦਾ ਤਾਂ ਵੀ ਜਿਹੜੇ ਲੋਕ ਆ ਜਿਹੜੇ ਉਹ ਘਟਣਗੇ। ਪਰ ਕਈ ਮਿਲੀਅਨ ਲੋਕਾਂ ਨੇ ਜਿਹੜੀ ਇੰਸ਼ੋਰੈਂਸ ਉਦੋਂ ਕਰਾਉਣੀ ਨਹੀਂ ਆ, ਤੇ ਉਹਦੇ ਕਰਕੇ ਕੀ ਹੋਣਾ ਵੀ ਜਿਨ੍ਹਾਂ ਨੇ ਬਾਕੀਆਂ ਨੇ ਕਰਾਈ ਹੋਈ ਆ
ਉਹਨਾਂ ਦੇ ਜਿਹੜੇ ਆ ਪ੍ਰੀਮੀਅਮ ਰੇਟਸ ਆ ਕਾਫੀ ਜ਼ਿਆਦਾ ਜਿਹੜੇ ਵੱਧ ਜੀ ਹਾਂ, ਜਾਣੇ ਆ। ਬਿਲਕੁਲ, ਕਿਉਂਕਿ ਫਿਰ ਉਹੀ ਕਰਾਊਗਾ ਜਿਹੜਾ ਜਿਹਨੂੰ ਪ੍ਰੋਬਲਮ ਆ ਜਾਂ ਜਿਹੜਾ ਡਰਦਾ ਆ ਵੀ ਮੈਨੂੰ ਕਦੇ ਮਤਲਬ ਕੁਛ ਪਹਿਲੇ ਹੋ ਵਾਲੀ ਜਾਵੇ। ਸਿਚੁਏਸ਼ਨ ਓਬਾਮਾ ਕੇਅਰ ਤੋਂ ਪਹਿਲੇ ਵਾਲੀ ਸਿਚੁਏਸ਼ਨ ਇੱਕ ਹਿਸਾਬ ਦੇ ਨਾਲ ਜਿਹੜੀ ਬਣ ਜਾਣੀ ਆ। ਓਬਾਮਾ ਕੇਅਰ ਦੀ ਜਿਹੜੀ ਬੈਸਟ ਚੀਜ਼ ਇਸ ਦੇ ਵਿੱਚ ਉਦੋਂ ਇਹ ਸੀਗੀ ਵੀ ਚਾਹੇ ਤੁਹਾਡੇ ਕੋਲ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ, ਤੁਹਾਨੂੰ ਕੋਈ ਹੈਲਥ ਇੰਸ਼ੋਰੈਂਸ ਤੋਂ ਮਨਾ ਨਹੀਂ ਸੀ ਕਰ ਸਕਦਾ ਪਹਿਲੋਂ ਜਿਹੜੀ ਆ। ਉਹ ਬਹੁਤ ਵਧੀਆ ਗੱਲ ਸੀ ਉਹਦੀ ਜਿੱਦਾਂ। ਬਿਲਕੁਲ। ਸੋ ਤੇ ਪਹਿਲਾਂ ਜੇ ਮਾੜੀ ਮੋਟੀ ਵੀ ਤੁਹਾਡੇ ਕੋਲ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੁੰਦੀ ਸੀ, ਕਿਸੇ ਨੂੰ ਡਾਇਬੀਟੀ ਤਾਂ ਆਮ ਲੋਕਾਂ ਨੂੰ ਹੈਗੀ, ਤਦ ਤੱਕ ਵੀ ਫਿਰ Blood ਇੰਸ਼ੋਰੈਂਸ pressure ਲੈਣੀ ਜਾਂ- ਬੜੀ ਹਾਰਡ ਹੁੰਦੀ ਸੀ। yeah, ਸੋ ਇਹਦੇ ਨਾਲ ਹੀ ਰਿਲੇਟਡ ਆਪਾਂ ਗੱਲ ਕਰਦੇ ਜਾਈਏ। ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ, ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ 1095 ਫਾਰਮ ਹੈਗਾ ਆ, ਉਹ ਸਾਰਿਆਂ ਨੂੰ ਜਨਵਰੀ ਦੇ ਪਹਿਲੇ ਜਾਂ ਦੂਜੇ ਵੀਕ ਮੇਲ ਕਰ ਦਿੱਤਾ ਗਿਆ ਆ। ਤੇ ਬੜਾ ਉਹ ਜਿਹੜਾ ਐਨਵੈਲਪ ਦੇ ਬਾਹਰ ਮੋਟਾ ਕਰਕੇ ਲਿਖਿਆ ਹੁੰਦਾ 1095A ਫਾਰਮ, ਜਿਹੜਾ ਕਿ ਤੁਹਾਨੂੰ ਚਾਹੀਦਾ ਹੈਗਾ ਜਦੋਂ ਤੁਸੀਂ ਟੈਕਸ ਭਰਨਾ ਹੈਗਾ। ਬਿਲਕੁਲ ਸਹੀ ਤੇ ਸਾਡੇ ਵੀ ਖਾਲਸਾ ਇੰਸ਼ੋਰੈਂਸ ਏਜੰਸੀ ਕਾਫੀ ਲੋਕ ਕਾਲ ਕਰਦੇ ਜੀ ਸਾਨੂੰ ਫਾਰਮ ਨਹੀਂ ਆਇਆ, ਮਿਸ ਹੋ ਗਿਆ। ਉਹ ਮਿਸ ਹੋਣਾ ਬੜਾ ਹਾਰਡ ਹੈ, ਕਿਉਂਕਿ ਉਹ ਗਵਰਨਮੈਂਟ ਦੀ ਚਿੱਠੀ ਹੈਗੀ ਆ, ਗਵਰਨਮੈਂਟ ਵੱਲੋਂ ਆਈ ਹੈਗੀ ਆ, ਤੇ ਬਾਹਰ ਉਹਦੇ ਲਿਖਿਆ ਹੁੰਦਾ 1095 ਫਾਰਮ, ਤੇ ਉਹ ਤੋਂ ਬਿਨਾ ਤੁਹਾਡਾ ਟੈਕਸ ਨਹੀਂ ਭਰ ਹੋਣਾ। ਤੇ ਪਲੀਜ਼ ਜਿਹੜੀਆਂ ਚਿੱਠੀਆਂ ਭਰੋਗੇ ਤਾਂ ਫਾਈਨ ਵੀ ਤੁਹਾਨੂੰ ਜਿਹੜਾ ਦੇਣਾ ਪੈਣਾ ਜੀ, ਨਹੀਂ ਉਹ ਫਿਰ ਆਪੇ ਤਾਂ ਫਾਈਨ ਨਹੀਂ ਹੋਣਾ। ਉਹ ਸੋ ਚਿੱਠੀਆਂ ਜਿਹੜੀਆਂ ਆਉਂਦੀਆਂ ਨਾ, ਉਹਨੂੰ ਧਿਆਨ ਦੇ ਨਾਲ ਜਿੱਦਾਂ ਜ਼ਰੂਰ ਦੇਖਿਆ ਕਰੋ। ਬਿਲਕੁਲ। ਤੇ ਜਦੋਂ ਵੀ ਤੁਸੀਂ ਆਪਣੇ ਸੀਪੀਏ ਕੋ ਜਾਂ ਇੰਡੀਵਿਜੂਅਲ ਖੁਦ ਭਰ ਰਹੇ ਹੋ, ਕਿੱਦਾਂ ਵੀ ਕਰ ਰਹੇ ਹੋ, ਆਨਲਾਈਨ ਭਰ ਰਹੇ ਹੋ, ਮੇਕ ਸ਼ੋਰ ਕਰੋ ਵੀ ਤੁਸੀਂ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੇ ਕੋਲ ਹੋਵੇ। ਜੇ ਮਿਸ ਵੀ ਹੋ ਗਿਆ ਆ ਤੇ ਜਿਹੜੇ ਵੀ ਏਜੰਟ ਕੋਲ ਤੁਸੀਂ ਕਰਵਾਈ ਆ ਜਾਂ ਖੁਦ ਕੀਤੀ ਆ, ਆਨਲਾਈਨ ਕੀਤੀ ਆ, ਜਿੱਦਾਂ ਵੀ ਉੱਥੋਂ ਤੁਸੀਂ 1095 ਫਾਰਮ ਲੈ ਸਕਦੇ ਹੋ, ਡਾਊਨਲੋਡ ਤੁਸੀਂ ਉਹਨਾਂ ਤੋਂ ਕਰਵਾ ਸਕਦੇ ਹੋ, ਜਾਂ ਉਹਨਾਂ ਤੋਂ ਤੁਸੀਂ ਜਿਹੜਾ ਮੇਲ ਕਰਵਾ ਸਕਦੇ ਹੋ। ਜੋ ਜ਼ਰੂਰ ਕਰਾ ਕੇ ਜਿਹੜਾ ਕਰੋ। ਤੇ ਕਿਉਂਕਿ ਆਲਰੇਡੀ ਜਿਹੜੀ ਸਬਸਿਡੀ ਜਿਹੜੀ ਤੁਹਾਨੂੰ ਮਿਲੀ ਹੋਈ ਆ, ਉਹ ਉਹਨਾਂ ਨੂੰ ਉਸ ਦੇ ਵਿੱਚ ਨੋਟ ਕਰਨੀ ਹੀ ਜਿਹੜੀ ਆ ਉਹ ਪੈਂਦੀ ਆ ਜੀ। ਅਗਲੀ ਖਬਰ ਵੱਲ ਚਲੀਏ। ਰਾਜਕਰਨਵੀਰ ਸਿੰਘ ਜੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ, ਉਹਨਾਂ ਨੇ ਇੱਕ ਜਿਹੜੀ ਨੈਸ਼ਨਲ ਪ੍ਰੇਅਰ ਬ੍ਰੇਕਫਾਸਟ ਹੁੰਦਾ ਆ, ਉੱਥੇ ਉਹਨਾਂ ਨੇ ਜਿਹੜੀ ਆਪਣੇ ਭਾਸ਼ਣ ਦੇ ਵਿੱਚ ਇਹ ਕਿਹਾ ਆ ਵੀ ਜਿਹੜਾ ਵੀ ਮੈਂ ਜਿਹੜੀ ਰਿਲੀਜੀਅਸ ਲਿਬਰਟੀ ਆ ਉਹਨੂੰ ਡਿਫੈਂਡ ਕਰਦਾ ਹੈਗਾ ਆ ਬੈਕ ਹੋਮ ਜੀ। ਤੇ ਬਾਕੀ ਆਪਾਂ ਦੇਖਦੇ ਆ ਵੀ ਕਿਸ ਤਰੀਕੇ ਦੇ ਬੈਨ ਜਿਹੜੇ ਆ ਉਹ ਰਿਲੀਜਨ ਦੇ ਹਿਸਾਬ ਦੇ ਨਾਲ ਜਿਹੜੇ ਇੱਥੇ ਲਾਉਂਦੇ ਨੇ ਜੀ। ਸੋ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਅਮਰੀਕਨ ਹੈਗੇ ਆ, ਅਸੀਂ ਵੀ ਲਿਵ ਬਾਈ देयर ਓਨ ਕਨਵਿਕਸ਼ਨ, ਤੇ ਓਪਨਲੀ ਜਿਹੜਾ ਫੇਥ ਤੇ ਟੀਚ ਕਰਦੇ ਆ ਆਪਣੇ ਚਿਲਡਰਨ ਨੂੰ ਕਿਹੜਾ ਰਾਈਟ ਆ ਕਿਹੜਾ ਰੋਂਗ ਆ, ਤਾਂ ਕਿ ਸਾਡੀਆਂ ਜਿਹੜੀਆਂ ਫੈਮਿਲੀਜ਼ ਆ ਉਹ ਥਰਾਈਵ ਕਰ ਸਕਣ, ਕਮਿਊਨਿਟੀ ਫਲੋਰਿਸ਼ ਕਰ ਸਕੇ, ਤੇ ਨੇਸ਼ਨ ਜਿਹੜੀ ਆ ਸਾਡਾ ਕੁਝ ਵੀ ਅਚੀਵ ਕਰ ਸਕਦਾ ਆ ਜੋ ਅਸੀਂ ਚਾਹੁੰਦੇ ਹੋਈਏ। ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਵਿੱਚ ਦੱਸਦੀ ਜਾਈਏ। ਆਪਾਂ ਜਾਣਦੇ ਹਾਂ ਵੀ ਕੁਝ ਸਮਾਂ ਪਹਿਲਾਂ ਲਾਸ ਵੇਗਸ ਦੇ ਵਿੱਚ ਅਮਰੀਕਾ ਦੀ ਸਭ ਤੋਂ ਭਿਆਨਕ ਮਾਸ ਸ਼ੂਟਿੰਗ ਜਿਹੜੀ ਆ ਉਹ ਹੋਈ ਸੀਗੀ। ਉਧਰ ਅੱਜ ਇੱਕ ਜੱਜ ਨੇ ਲਾਸ ਵੇਗਸ ਦੀ ਪੁਲਿਸ ਨੂੰ ਇਹ ਹਦਾਇਤਾਂ ਦਿੱਤੀਆਂ ਆ ਵੀ ਜਿੰਨੇ ਵੀ ਮਾਸ ਸ਼ੂਟਿੰਗ ਦੇ ਰੈਕਰਡਸ ਆ ਉਸ ਨੂੰ ਰਿਲੀਜ਼ ਕੀਤਾ ਜਾਵੇ। ਇਸ ਤੋਂ ਪਹਿਲਾਂ ਜਿਹੜੀ ਲਾਸ ਵੇਗਸ ਦੀ ਜਿਹੜੀ ਪੁਲਿਸ ਆ, ਇਹ ਰਿਕਾਰਡ ਜਿਹੜੇ ਆ ਉਹ ਸਾਹਮਣੇ ਲੋਕਾਂ ਦੇ ਨਸ਼ਰ ਨਹੀਂ ਸੀ ਕਰਨਾ ਚਾਹੁੰਦੀ, ਜਿਨ੍ਹਾਂ ਵਿੱਚ ਜਿਹੜੀਆਂ 911 ਕਾਲਸ ਆ ਉਹ ਵੀ ਮੌਜੂਦ ਸੀਗੀਆਂ। ਤੇ ਨਵਾਡਾ ਸਟੇਟ ਕੋਰਟ ਦੇ ਜਿਹੜੇ ਜੱਜ ਰਿਚਰਡ ਸਕਾਟੀ ਆ, ਉਹਨਾਂ ਨੇ ਅੱਜ ਹਦਾਇਤ ਦਿੱਤੀ ਆ ਲਾਸ ਵੇਗਸ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਨੂੰ ਵੀ ਹੌਲੀ-ਹੌਲੀ ਤੁਸੀਂ ਇਹ ਸਾਰੀ ਜਿਹੜਾ ਰੈਕਰਡਸ ਆ ਮੀਡੀਆ ਆਰਗੇਨਾਈਜੇਸ਼ਨ ਤੱਕ ਜਿਹੜੀਆਂ ਵੀ ਤੁਹਾਨੂੰ ਰਿਕੁਐਸਟ ਕਰ ਰਹੀਆਂ ਨੇ 1 ਅਕਤੂਬਰ ਜਿਹੜੇ ਸਟਾਰਟਿੰਗ ਆਵਰਸ ਜਿਹੜੀਆਂ ਹੈਗੀਆਂ ਉਸ ਤੋਂ ਬਾਅਦ ਦੀਆਂ, ਜਦੋਂ ਇਹ ਘਟਨਾ ਜਿਹੜੀ ਬਹੁਤ ਭਿਆਨਕ ਜਿਹੜੀ ਉਹ ਵਾਪਰੀ ਸੀ, ਵੀ ਉਹ ਜਿਹੜੇ ਆ ਤੁਸੀਂ ਪਬਲਿਕ ਜਿਹੜੇ ਕਰੋ, ਰਿਲੀਜ਼ ਕਰੋ, ਤਾਂ ਜੋ ਲੋਕਾਂ ਨੂੰ ਵੀ ਜਿਹੜਾ ਉਹ ਪਤਾ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਲੱਗ ਸਕੇ। ਕਿਉਂਕਿ ਬੜੇ ਲੋਕਾਂ ਨੇ ਸਵਾਲ ਉਠਾਏ ਸੀ ਪੁਲਿਸ ਦੀ ਕਾਰਜਕਾਰੀ ਦੇ ਉੱਤੇ ਵੀ, ਕਿਉਂ ਜਿਹੜੇ ਤਕਰੀਬਨ 1 ਘੰਟੇ ਦਾ ਸਮਾਂ ਲੱਗ ਗਿਆ ਉਸ ਬੰਦੇ ਦੇ ਜਿਹੜੇ ਹੋਟਲ ਦੇ ਰੂਮ ਤੱਕ ਪਹੁੰਚਣ ਦੇ ਲਈ, ਜਦ ਕਿ ਸਭ ਨੂੰ ਪਤਾ ਲੱਗ ਰਿਹਾ ਸੀ ਵੀ ਉਹ ਕਿਹੜੀ ਜਗ੍ਹਾ ਤੋਂ ਜਿਹੜੀ ਗੋਲੀਬਾਰੀ ਜਿਹੜੀ ਆ ਉਹ ਕਰ ਰਿਹਾ ਸੀਗਾ। ਸਟੀਵਨ ਪੈਡਕ ਨਾਂ ਦੇ ਉਸ ਮੂਰਖ ਬੰਦੇ ਨੇ ਉਸ ਗੋਲੀਬਾਰੀ ਦੇ ਵਿੱਚ 58 ਲੋਕਾਂ ਦੀ ਜਿਹੜੀ ਉਹ ਜਾਨ ਲਈ ਸੀ, ਤੇ ਕਈ ਸੌ ਲੋਕ ਜਿਹੜੇ ਆ ਜ਼ਖਮੀ ਜਿਹੜੇ ਹੋਏ ਸੀਗੇ। ਜਿਹੜਾ ਹਥਿਆਰਾਂ ਦਾ ਜ਼ਖੀਰਾ ਉਸ ਦੇ ਹੋਟਲ ਦੇ ਰੂਮ ਦੇ ਵਿੱਚੋਂ ਜਿਹੜਾ ਉਹ ਲੱਭਿਆ ਸੀਗਾ। ਸੋ ਦੇਖਦੇ ਹਾਂ ਵੀ ਇਹ ਹੁਣ ਜੱਜ ਦੀ ਜਿਹੜੀ ਝਾੜ ਪਾਈ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਫੈਸਲਾ ਸੁਣਾਇਆ ਆ ਕੀ ਉਸ ਨੂੰ ਮੰਨਣਗੇ ਜਾਂ ਫਿਰ ਇਸ ਦੇ ਅਗੇਂਸਟ ਜਾਂ ਉਤਲੇ ਅਦਾਲਤ ਦੇ ਵਿੱਚ ਜਾ ਕੇ ਇਸ ਦੇ ਉੱਤੇ ਸਟੇ ਲੈਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨਗੇ ਜੀ। ਅਗਲੀ ਖਬਰ ਵੱਲ ਆਈਏ ਤੇ ਬਰਮੂਦਾ ਜਿਹੜਾ ਟਾਪੂ ਹੈਗਾ, ਆਈਲੈਂਡ ਹੈਗਾ ਬਰਮੂਦਾ ਦੇ ਵਿੱਚ 1 ਸਾਲ ਪਹਿਲਾਂ ਜਿਹੜੀ ਉੱਥੇ ਦੀ ਜਿਹੜੀ ਹੈਗੀ ਆ ਸੁਪਰੀਮ ਕੋਰਟ, ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਇੱਥੇ ਸੇਮ ਸੈਕਸ ਮੈਰਿਜ ਆ ਉਹ ਹੋ ਸਕਦੀ ਹੈਗੀ ਆ, ਪਰ ਹੁਣ 1 ਸਾਲ ਦੇ ਬਾਅਦ ਜਿਹੜੀ ਉੱਥੇ ਦੀ ਗਵਰਨਮੈਂਟ ਆ ਉਹਨਾਂ ਨੇ ਕਹਿਤਾ ਵੀ ਨਹੀਂ, ਇਹ ਰੋਂਗ ਹੈ
ਹੈਗਾ ਤੇ ਇਸ ਜਿਹੜਾ ਸਾਈਨ ਹੋਇਆ ਸੀ ਡਾਕੂਮੈਂਟ ਉਹਨੂੰ ਜਿਹੜਾ ਹੁਣ ਇਸ ਤਰ੍ਹਾਂ ਸਕ੍ਰੈਪ ਕਰ ਦਿੱਤਾ ਵੀ ਸੇਮ ਸੈਕਸ ਮੈਰਿਜ ਬਰਮੁੰਦਾ ਦੇ ਵਿੱਚ ਨਹੀਂ ਹੋ ਸਕਦੀ। ਜੀ ਜੀ। ਤੇ ਹਰਜੋਤ ਸਿੰਘ ਜੀ, ਜਿਹੜੇ ਜੌਬਲੈਸ ਅਨਇੰਪਲੋਇਮੈਂਟ ਦੇ ਆંકੜੇ ਫਿਰ ਜਿਹੜੇ ਉਹ ਸਾਹਮਣੇ ਆਏ ਆ ਤੇ ਕਹਿੰਦੇ ਅਮਰੀਕਾ ਦੇ ਵਿੱਚ ਜਿਹੜੇ ਜੌਬਲੈਸ ਕਲੇਮਸ ਆ ਉਹ ਆਪਣੇ 45 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਿਹੜੇ ਆ ਉਹ ਦੇਖੇ ਗਏ ਆ। ਸੋ ਇਹਦਾ ਮਤਲਬ ਇਹ ਪਤਾ ਲੱਗਦਾ ਹੈ ਵੀ ਕਾਫੀ ਇੰਪਲੋਇਮੈਂਟ ਅਮਰੀਕਾ ਦੇ ਵਿੱਚ ਜਿਹੜੀ ਉਹ ਜਨਰੇਟ ਹੋ ਰਹੀ ਆ, ਲੋਕਾਂ ਕੋਲ ਜੌਬਸ ਹੈਗੀਆਂ ਨੇ ਤੇ ਜਿਹੜੀ ਨਾਲ ਦੇ ਨਾਲ ਜਿਹੜੀ ਵੇਜ ਆ ਜਾਂ ਕਹਿ ਲਓ ਵੀ ਸੈਲਰੀ ਆ ਪਰ ਆਵਰ ਵਾਲੀ ਉਸ ਦੇ ਵਿੱਚ ਵੀ ਲਗਾਤਾਰ ਜਿਹੜਾ ਵਾਧਾ ਆ ਉਹ ਦੇਖਿਆ ਜਾ ਰਿਹਾ ਹੈ। ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਿਹੜੇ ਆ ਉਹ ਦੇਖੇ ਗਏ ਆ। ਲੇਬਰ ਡਿਪਾਰਟਮੈਂਟ ਨੇ ਜਿਹੜੇ ਵੀਰਵਾਰ ਨੂੰ ਜਿਹੜੇ ਆંકੜੇ ਜਿਹੜੇ ਪੇਸ਼ ਕੀਤੇ, ਕਹਿੰਦੇ ਵੀ ਇਹ ਦੂਜਾ ਹਫਤਾ ਹੈਗਾ ਲਗਾਤਾਰ ਜਿਸ ਦੇ ਵਿੱਚ ਡਿਕਲਾਈਨ ਜਿਹੜੇ ਆ ਉਹ ਹੋਇਆ ਆ। ਲੋਕਾਂ ਨੇ ਜਦੋਂ ਵੀ ਕਿਸੇ ਦੀ ਜੌਬ ਜਾਂਦੀ ਆ ਤਾਂ ਉਹ ਅਨਇੰਪਲੋਇਮੈਂਟ ਦੇ ਲਈ ਫਿਰ ਅਪਲਾਈ ਕਰਦੇ ਨੇ ਤੇ ਜਿਹੜੀਆਂ ਸਰਕਾਰਾਂ ਉਸ ਦੇ ਜਿੰਨਾ ਉਹਨਾਂ ਨੂੰ ਸੈਲਰੀ ਮਿਲਦੀ ਰਹੀ ਉਸ ਦੇ ਆਧਾਰ ਦੇ ਉੱਤੇ ਕੁਛ ਨਾ ਕੁਛ ਉਹਨਾਂ ਨੂੰ ਵੀਕਲੀ ਜਾਂ ਜਿਹੜਾ 22 ਮੰਥਲੀ ਜਿਹੜਾ ਆ ਉਹ ਭੱਤਾ ਦਿੰਦੀਆਂ ਸੀਗੀਆਂ। ਸੋ ਲੋਕਾਂ ਨੇ ਕਹਿੰਦੇ ਵੀ ਉਹ ਚੀਜ਼ ਕਰਨੀ ਜਿਹੜੀ ਆ ਕਿਤੇ ਨਾ ਕਿਤੇ ਘਟਾਈ ਹੋਈ ਆ। ਸੋ ਫਰਵਰੀ 3 ਦੇ ਵੀਕ ਦੇ ਵਿੱਚ ਐਡਜਸਟ ਜਿਹੜਾ ਕੀਤਾ ਆ ਡਿਕਰੀਜ਼ 9000 ਤੋਂ ਵੱਧ ਲੋਕਾਂ ਨੇ ਘਟ ਗਿਆ। 2,21,000 ਉਸ ਹਫਤੇ ਦੇ ਵਿੱਚ ਲੋਕਾਂ ਨੇ ਜਿਹੜੀ ਅਨਇੰਪਲੋਇਮੈਂਟ ਆ ਉਸ ਨੂੰ ਜਿਹੜਾ ਕਲੇਮ ਆ ਉਹ ਕੀਤਾ ਆ। ਸੋ ਜਨਵਰੀ ਦੇ ਵਿੱਚ ਇੱਕ ਟਾਈਮ ਦੇ ਉੱਤੇ ਇਸ ਤੋਂ ਵੀ ਥੱਲੇ ਹਰਜੋਤ ਸਿੰਘ ਜੀ ਉੱਦਾਂ ਘਟ ਗਿਆ ਸੀ 2,16,000 ਦੇ ਉੱਤੇ ਜਿਹੜਾ ਮਿਡ ਜਨਵਰੀ ਦੇ ਵਿੱਚ ਉਹ ਦੇਖਿਆ ਗਿਆ ਸੀਗਾ। 1973 ਤੋਂ ਲੈ ਕੇ ਜੇ ਦੇਖਿਆ ਜਾਵੇ ਆંકੜੇ ਜਦੋਂ ਤੋਂ ਆਪਾਂ ਦੇਖ ਰਹੇ ਹਾਂ ਵੀ ਇਹ ਸਭ ਤੋਂ ਘੱਟ ਦੇਖਿਆ ਗਿਆ ਆ ਵੀ ਬਹੁਤ ਘੱਟ ਲੋਕ ਜਿਹੜੀ ਅਨਇੰਪਲੋਇਮੈਂਟ ਆ ਉਸ ਨੂੰ ਕਲੇਮ ਕਰਦੇ ਨੇ। ਜੀ ਅਗਲੀ ਖਬਰ ਵਾਲਾ ਇਹ ਰਾਜਕਨਵੀਰ ਸਿੰਘ ਜੀ, ਇੰਡੀਆ ਤੋਂ ਬੜੀ ਬਹੁਤ ਹੀ ਜਿੱਦਾਂ ਮਾੜੀ ਖਬਰ ਆ ਰਹੀ ਆ। ਇੰਡੀਆ ਦੇ ਵਿੱਚ ਕਹਿੰਦੇ ਭਈ ਇੱਕ ਜਿਹੜੀ ਜਨਾਨੀ ਆ ਉਹਦੀ ਜਿਹੜੇ ਘਰ ਵਾਲੇ ਨੇ ਕਿਡਨੀ ਉਹਦੀ ਜਿਹੜੀ ਸੈੱਲ ਕਰ ਦਿੱਤੀ, ਉਹ ਇਸ ਕਰਕੇ ਭਈ ਉਹ $2 ਲੱਖ ਦਾ ਦਾਜ ਨਹੀਂ ਦੇ ਸਕੀ। ਦੇਖ ਲਓ। ਸੋ ਰੀਤਾ ਸਰਕਾਰ ਨਾਮ ਦੀ ਇਹ ਲੇਡੀ ਵੈਸਟ ਬੰਗਾਲ ਇੰਡੀਆ ਤੋਂ ਆ ਤੇ ਉਹਦਾ ਜਿਹੜਾ ਹਸਬੈਂਡ ਆ ਉਹ ਬਿਸਵਜੀਤ ਸਰਕਾਰ। ਕਹਿੰਦੇ ਭਈ ਉਸਨੇ ਆਪਣੇ ਹਸਬੈਂਡ ਨੂੰ ਜਿੱਦਾਂ ਕਿਹਾ ਵੀ ਮੇਰੇ ਪੇਨ ਹੁੰਦੀ ਆ ਤੇ ਉਹ ਡਾਕਟਰ ਦੇ ਲਿਜਾ ਕੇ ਰਾਜੀ ਨਹੀਂ ਸੀ ਤੇ ਜਦੋਂ ਉਹ ਗਈ ਬਾਅਦ ਚ ਪਤਾ ਲੱਗਾ ਵੀ ਉਹਨੂੰ ਪਤਾ ਹੀ ਨਹੀਂ ਉਹ ਕਦੋਂ ਉਹਦੀ ਜਿਹੜੀ ਕਿਡਨੀ ਆ ਉਹਦੀ ਕੱਢ ਲਈ ਸੀਗੀ ਕਾਫੀ ਸਾਲ ਪਹਿਲਾਂ। ਮੇਬੀ ਉਹਨੂੰ ਨਸ਼ਾ ਦੇ ਕੇ ਜਾਂ ਕਿਤੇ ਜਿਹੜੀ ਉਹਦੀ ਕਿਡਨੀ ਵੇਚ ਦਿੱਤੀ ਆ। ਹੌਲੀ ਹੌਲੀ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਜਿਹੜੀ ਕਿਡਨੀ ਆ ਉਹਦੀ ਸੈੱਲ ਕਰ ਦਿੱਤੀ ਗਈ ਸੀ। ਦੇਖੋ ਵੀ ਕਿੱਡੀ ਮਾੜੀ ਗੱਲ ਆ। 2 ਲੱਖ ਰੁਪਈਏ ਦੀ ਖਾਤਰ ਜਿਹੜੀ ਆ ਕਿਉਂਕਿ ਉਹਨਾਂ ਨੂੰ ਜਿਹੜਾ ਦਾਜ ਨਹੀਂ ਦਿੱਤਾ ਗਿਆ, ਡੌਰੀ ਨਹੀਂ ਦਿੱਤੀ ਗਈ ਤੇ ਉਹਦੀ ਜਿਹੜੀ ਕਿਡਨੀ ਜਿਹੜੀ ਆ ਉਹ ਵੇਚ ਦਿੱਤੀ ਗਈ। ਸੋ ਉੱਦਾਂ ਦੀ ਉਹ ਲਾਲਚੀ ਪਰਿਵਾਰ ਤੇ ਉੱਦਾਂ ਦੇ ਉਹ ਲਾਲਚੀ ਡਾਕਟਰ ਜਿਨ੍ਹਾਂ ਨੇ ਇਹ ਕੰਮ ਕੀਤਾ ਕਰ ਦਿੱਤਾ। ਬਿਲਕੁਲ ਜੀ। ਉੱਥੇ ਪੈਸੇ ਦੇ ਨਾਲ ਹਰ ਇੱਕ ਚੀਜ਼ ਜਿਹੜੀ ਉਹ ਵਿਕ ਰਹੀ ਹੈ ਤੇ ਬੜੀ ਅਫਸੋਸਜਨਕ ਗੱਲ ਆ ਵੀ ਇਦਾਂ ਤੇ ਹਜੇ ਤਾਂ ਕਹਿੰਦੇ ਪੁਲਿਸ ਜਿਹੜੀ ਆ ਉਹ ਪ੍ਰਪੇਅਰ ਹੀ ਕਰ ਰਹੀ ਆ ਵੀ ਅਸੀਂ ਹਸਪਤਾਲ ਨੂੰ ਰੇਡ ਕਰੀਏ ਜਾਂ ਨਾ ਕਰੀਏ ਜਿੱਥੇ ਇਲੀਗਲ ਆਪਰੇਸ਼ਨ ਹੋਇਆ ਸੀ। ਤੇ ਇਹ ਵੀ ਦੱਸਦੇ ਜਾਈਏ ਇੰਡੀਆ ਦੇ ਵਿੱਚ ਕਹਿੰਦੇ ਕਿਡਨੀ ਸਮਗਲਿੰਗ ਦਾ ਕਾਫੀ ਜਿਹੜਾ ਕੰਮ ਚੱਲਦਾ ਹੈਗਾ ਆ ਉੱਥੇ। ਜੀ ਬਹੁਤ ਹੀ ਮਾੜੀ ਗੱਲ ਹੈਗੀ ਆ ਜਿਹੜਾ ਖਾਸ ਕਰਕੇ ਡਾਕਟਰਾਂ ਦੇ ਪ੍ਰੋਫੈਸ਼ਨ ਦੇ ਲਈ ਵੀ ਜਿਹੜਾ ਤੁਹਾਡਾ ਪ੍ਰੋਫੈਸ਼ਨ ਆ ਉਹ ਇਹ ਕੰਮ ਨਹੀਂ ਹੈਗਾ। ਤੁਹਾਡਾ ਤਾਂ ਕਿਸੇ ਦੀ ਜ਼ਿੰਦਗੀ ਬਚਾਉਣਾ ਆ, ਨਾ ਕਿ ਵੀ ਤੁਸੀਂ ਕਿਸੇ ਦੀਆਂ ਚੋਰੀ ਕਿਡਨੀਆਂ ਕੱਢੀ ਜਾਓ। ਰਾਈਟ, ਬਿਲਕੁਲ ਬਿਲਕੁਲ। ਤੇ ਉਧਰ ਹਰਜੋਤ ਸਿੰਘ ਜੀ ਇੱਕ ਸਟਾਕ ਮਾਰਕੀਟ ਦੇ ਬਾਰੇ ਫਿਰ ਜੇ ਨਜ਼ਰ ਮਾਰਦੇ ਜਾਈਏ, ਕੱਲ ਜਦੋਂ ਆਪਾਂ ਸਵੇਰੇ ਦੱਸਦੇ ਸੀ ਉਦੋਂ ਪੋਜ਼ਿਟਿਵ ਰਿਹਾ ਸੀਗਾ ਜੋ ਸ਼ੁਰੂਆਤ ਦੇ ਵਿੱਚ, ਪਰ ਓਵਰਆਲ ਜਿਹੜੀ ਮਾਰਕੀਟ ਆ ਕੁਝ ਪੁਆਇੰਟ ਜਿਹੜੀ 20 ਪੁਆਇੰਟ ਜਿਹੜੀ ਆ ਡਿੱਗ ਕੇ ਜਿਹੜੀ ਕਲੋਜ਼ਿੰਗ ਹੋਈ ਸੀ। ਅੱਜ ਹੁਣ ਸਵੇਰ ਤੱਕ ਆਲਰੇਡੀ 350 ਪੁਆਇੰਟ ਜਿਹੜੀ ਮਾਰਕੀਟ ਆ ਉਹ ਫਿਰ ਡਿੱਗ ਚੁੱਕੀ ਆ। 25,000 ਤੋਂ ਥੱਲੇ ਜਿਹੜਾ ਆ ਡਾਊ ਜੋਨਸ ਆ ਉਹ ਆ ਚੁੱਕਾ ਆ। ਸੋ ਲਗਾਤਾਰ ਜਿਹੜੀ ਵੋਲੇਟਾਈਲ ਜਿਹੜੀ ਮਾਰਕੀਟ ਆ ਉਹ ਫਿਰ ਜਿਹੜੀ ਬਣੀ ਹੋਈ ਆ। ਇਹ ਤਾਂ ਹੁਣ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਆ ਜਿਨ੍ਹਾਂ ਦੇ ਉਹੀ ਤੁਹਾਨੂੰ ਜਿਹੜਾ ਐਗਜ਼ੈਕਟਲੀ ਜਿਹੜੀ ਉਹ ਦੱਸ ਸਕਦੇ, ਕੋਈ ਵੀ ਨਹੀਂ ਦੱਸ ਸਕਦਾ ਇਨਫੈਕਟ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਰਿਸਕੀ ਤੇ ਇੰਨਾ ਜ਼ਿਆਦਾ ਵੋਲੇਟਾਈਲ ਹੁੰਦਾ ਆ। 1 ਮਿੰਟ ਤੇ ਉੱਤੇ ਤੇ 1 ਮਿੰਟ ਦੇ ਵਿੱਚ ਜਿਹੜੀ ਥੱਲੇ ਆ ਇਹ ਮਾਰਕੀਟ ਹੁੰਦੀ ਰਹਿੰਦੀ ਆ। ਸੋ ਰਾਈਟ ਨਾਓ ਲਗਾਤਾਰ ਜਿਹੜਾ ਆ ਇਹ ਮਾਰਕੀਟ ਦੇ ਵਿੱਚ ਗਿਰਾਵਟ ਜਿਹੜੀ ਹੌਲੀ ਹੌਲੀ ਆ
ਉਹ ਦੇਖਣ ਨੂੰ ਜਿਹੜੀ ਆ ਜੀ। ਉਹ ਮਿਲ ਰਹੀ ਆ। ਕਹਿੰਦੇ ਬੌਂਡਸ ਦੇ ਜਿਹੜੇ ਯੀਲਡਸ ਆ ਉਹ ਘਟ ਗਈਆਂ ਨੇ, ਜਿਹਦੇ ਕਰਕੇ ਵੀ ਲੋਕਾਂ ਨੇ ਆਪਣੇ ਪੈਸੇ ਜਿਹੜੇ ਕਢਾਉਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਇਨਫਲੇਸ਼ਨ ਦਾ ਜਿਹੜਾ ਰੌਲਾ ਅਜੇ ਵੀ ਜਿਹੜਾ ਉਹ ਚੱਲ ਰਿਹਾ ਆ, ਇੰਟਰਸਟ ਰੇਟ ਵੱਧ ਰਿਹਾ ਆ। ਸੋ ਉਹ ਸਾਰਾ ਕੁਝ ਚੀਜ਼ ਨੂੰ ਦੇਖਦੇ ਹੋਏ ਮਾਰਕੀਟ ਥੋੜੀ ਡਾਊਨ ਜਿਹੜੀ ਇਸ ਟਾਈਮ ਜਾ ਰਹੀ ਆ। ਤੇ ਅੱਜ ਫਿਰ ਆਲਰੇਡੀ ਜਿਹੜੀ ਹੁਣ ਤੱਕ ਜਿਹੜੀ 350 ਪੁਆਇੰਟ ਡਿੱਗੀ ਹੋਈ ਆ, ਜਿਹੜੇ ਕਹਿ ਲਓ ਵੀ ਦਿਨ ਦੇ ਅਖੀਰ ਤੱਕ ਉਸਨੇ ਵੱਧ ਕੇ ਬੰਦ ਹੋਣਾ, ਘਟ ਕੇ ਬੰਦ ਹੋਣਾ, ਇਹ ਤਾਂ ਜਿਹੜੀ ਉਦੋਂ 4 ਵਜੇ ਜਦੋਂ ਉੱਥੇ ਬੰਦ ਹੁੰਦੀ ਆ ਉਸ ਤੋਂ ਬਾਅਦ ਹੀ ਜਿਹੜਾ ਉਹ ਪਤਾ ਲੱਗ ਸਕੂਗਾ। ਜੀ ਬਿਲਕੁਲ। ਪਿਛਲੇ ਕੁਝ ਸਮੇਂ ਦੇ ਵਿੱਚ 8000 ਤੋਂ ਵੱਧ ਪੁਆਇੰਟ ਜਿਹੜੀ ਹੈ ਡਾਓ ਜੋਨ ਉੱਤੇ ਗਈ ਆ। ਤੇ ਇਹ ਵੀ ਦੱਸਦੀ ਜਾਈਏ ਸਰੋਤਿਆਂ ਨੂੰ, ਇਹ ਵੀ ਇੱਕ ਤਰ੍ਹਾਂ ਨਾਲ ਯੂਹਾ ਹੀ ਆ, ਇਹਨੂੰ ਐਜੂਕੇਟਡ ਗੈਂਬਲਿੰਗ ਕਹਿੰਦੇ ਹੈਗੇ ਆ। ਤੇ ਆਪਣਾ ਸਮਾਂ ਹੋ ਗਿਆ ਹੁਣ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫੇਰ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਤੇ ਬਹੁਤ ਹੀ ਹੋਰ ਇੰਪੋਰਟੈਂਟ ਖਬਰਾਂ ਆ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬਿਲਕੁਲ ਜੀ। ਇੱਕ ਇਮੀਗ੍ਰੇਸ਼ਨ ਦੀ ਖਬਰ, 40 ਸਾਲਾਂ ਬਾਅਦ ਬੰਦੇ ਦੇ ਨਾਲ ਕੀ ਹੋਇਆ, ਜਾਰਡਨ ਤੋਂ ਆਇਆ ਸੀਗਾ, ਉਸ ਦੀ ਖਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM। R&H ਟਰੱਕਿੰਗ ਐਂਡ GTB ਐਕਸਪ੍ਰੈਸ ਮਡੇਰੇ ਵਾਲੇ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਹਾਇਰ ਕਰ ਰਹੇ ਹਨ। ਇਹਨਾਂ ਦੇ ਹੁੱਕ ਐਂਡ ਡ੍ਰੌਪ ਦੇ ਪੱਕੇ ਲੋਡ ਕੈਲੀਫੋਰਨੀਆ ਤੋਂ ਫਲੋਰੀਡਾ, ਜਾਰਜੀਆ ਤੇ ਸਾਊਥ ਕੈਰੋਲੀਨਾ ਦੇ ਹਨ। ਸੋਲੋ ਡਰਾਈਵਰਜ਼ ਨੂੰ 43 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰਜ਼ ਨੂੰ 55 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਜੱਸੀ 559 514 5653 559 514 5653 ਜਾਂ DJ 559 514 2663 559 514 2663। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 916 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ 916 688 8888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ। ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ।
ਵਧੇਰੇ ਜਾਣਕਾਰੀ ਲਈ ਕਾਲ Paul 5103258433 510 325 8433 916 334 6000 916 334 6000। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਅਪਡੇਟ ਅਮਰੀਕਾ ਤੇ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਲਈ ਕਿਸੇ ਵੀ ਤਰੀਕੇ ਦਾ ਕੋਈ ਕੰਮ ਹੋਵੇ ਤਾਂ ਇਹਨਾਂ ਨੂੰ ਕਾਲ ਕਰੋ 408 272 2500। ਸੈਨੋਜ਼ੇ ਦੇ ਵਿੱਚ ਸੇਮ ਬਿਲਡਿੰਗ ਦੇ ਵਿੱਚ ਨੇ ਪੰਜਾਬੀ ਰੇਡੀਓ USA ਦੇ ਸਟੂਡੀਓ ਵਾਲੀ 'ਚ, ਤਾਂ ਕਾਲ ਕਰ ਸਕਦੇ ਹੋ। ਤੇ ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪੌਲ ਨੇਜਰ ਬਿੰਦਰ ਖਹਿਰਾ ਫਰੈਜ਼ਨੋ ਤੋਂ, ਜਸਪਾਲ ਸੰਘਾ ਜਸਪ੍ਰੀਤ ਸੰਘਾ ਫਰੈਜ਼ਨੋ ਤੋਂ, ਪ੍ਰਭਦੀਪ ਗਰੇਵਾਲ ਸਨੀ ਗਰੇਵਾਲ ਫਰੈਜ਼ਨੋ ਤੋਂ, ਮਨਜੀਤ ਸਿੰਘ ਪੱਤਰ ਰਣਦੀਪ ਬਾਜਵਾ ਫਰੈਜ਼ਨੋ ਤੋਂ, ਬਿੰਦਾ ਅਟਵਾਲ ਗਿੰਦਾ ਅਟਵਾਲ ਕੁਲਤਾਰ ਬਰੀਸਲਾ ਫਰੈਜ਼ਨੋ ਤੋਂ, ਸਤਨਾਮ ਸਿੰਘ ਮਨਦੀਪ ਸਿੰਘ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਜਾਂ 408 272 5200 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖੁਸ਼ ਆਪਾਂ ਖਬਰਾਂ ਦੇ ਵੱਲ ਜੇ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਦੱਸ ਦਈਏ ਵੀ ਜਿਹੜੀ ਈਗਲਜ਼, ਫਿਲਾਡੈਲਫੀਆ ਈਗਲਜ਼ ਜਿਨ੍ਹਾਂ ਨੇ ਸੁਪਰ ਬਾਲ ਜਿੱਤਿਆ ਸੀ, ਉਹਨਾਂ ਦੀ ਅੱਜ ਪਹਿਲੀ ਜਿਹੜੀ ਵਿਕਟਰੀ ਪਰੇਡ ਆ ਫਿਲਾਡੈਲਫੀਆ ਦੇ ਵਿੱਚੋਂ ਜਿਹੜੀ ਲੰਘ ਰਹੀ ਆ ਤੇ ਲੋਕ ਕਾਫੀ ਉਤਸ਼ਾਹਿਤ ਨੇ ਉੱਥੇ। ਪਰ ਜਿੱਤਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਾਫੀ ਜਿਹੜਾ ਮਾਹੌਲ ਤੇ ਇੱਕ ਹਿਸਾਬ ਨਾਲ ਬਦਨਾਮੀ ਖੱਟੀ ਸੀ, ਜਿੱਦੀ ਉਹਨਾਂ ਨੇ ਲੁੱਟਮਾਰ ਤੇ ਜਿੰਨਾ ਉਹਨਾਂ ਨੇ ਖਲਾਰਾ ਜਿਹੜਾ ਉਦੋਂ ਉੱਥੇ ਪਾਇਆ ਸੀਗਾ। ਸੋ ਹੋਪਫੁਲੀ ਜਿਹੜਾ ਅੱਜ ਦਿਨ ਦੇ ਟਾਈਮ ਦੇ ਵਿੱਚ ਜਿਹੜੀ ਉਹ ਥੋੜੀ ਸ਼ਾਂਤਮਈ ਜਿਹੜਾ ਆ ਉਹ ਰਵੇ, ਉਤਸ਼ਾਹ ਦੇ ਨਾਲ ਮਨਾਓ, ਪਰ ਜਿਹੜਾ ਕਿਉਂ ਪ੍ਰਾਪਰਟੀਆਂ ਦਾ ਜਿਹੜਾ ਉਹ ਨੁਕਸਾਨ ਕਰਨਾ ਆ। ਤੇ ਇਮੀਗ੍ਰੇਸ਼ਨ ਦੀਆਂ ਕੁਛ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰੀਏ, ਜਿੱਦਾਂ ਆਪਾਂ ਦੱਸਿਆ ਹੀ ਸੀਗਾ ਵੀ ਜਿਹੜੇ 1-2 ਦਿਨ ਪਹਿਲਾਂ ਜਿਹੜੇ ਫਰੈਜ਼ਨੋ ਇਲਾਕੇ ਦੇ ਵਿੱਚ, ਸੈਂਟਰ ਵੈਲੀ ਦੇ ਵਿੱਚ ਕਈ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ ਆਈਸ ਵੱਲੋਂ। ਆਡਿਟ ਜਿਹੜੇ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਕਰਨ ਦੇ ਲਈ ਉੱਥੇ ਪਹੁੰਚ ਗਏ। I-9 ਫਾਰਮਸ ਜਿਹੜੇ ਆ ਉਹਨਾਂ ਦੀ ਮੰਗ ਕੀਤੀ ਤੇ ਫਰੈਜ਼ਨੋ ਬੀ ਦੀ ਬਾਅਦ ਦੇ ਵਿੱਚ ਰਿਪੋਰਟਿੰਗ ਅਨੁਸਾਰ ਦੱਸਿਆ ਗਿਆ ਵੀ ਲੋਕ ਇੱਕ ਹਿਸਾਬ ਨਾਲ ਡਰ ਰਹੇ ਸੀਗੇ ਬਾਅਦ ਦੇ ਵਿੱਚ ਕੰਮ ਤੇ ਜਾਣ ਦੇ ਲਈ। ਜਿੱਦਾਂ ਆਪਾਂ ਕੱਲ ਵੀ ਤੁਹਾਨੂੰ ਇਹ ਜਿਹੜੀ ਖਬਰ ਆ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਸ਼ੇਅਰ ਕੀਤੀ ਸੀ। ਡਰ ਅਮੂਮਨ ਜਿਹੜਾ ਇਹੋ ਜਿਹੀਆਂ ਚੀਜ਼ਾਂ ਤੋਂ ਬਾਅਦ ਦੇ ਵਿੱਚ ਲੱਗ ਜਾਂਦਾ ਆ, ਪਰ ਤੁਹਾਨੂੰ ਬਾਰ-ਬਾਰ ਦੱਸਦੇ ਹਾਂ, ਜੇ ਤੁਹਾਡਾ ਪੇਪਰ ਵਰਕ ਠੀਕ ਹੈਗਾ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਜਿਹੜੀ ਡਰਨ ਦੀ ਜ਼ਰੂਰਤ ਨਹੀਂ ਆ। ਤੁਸੀਂ ਆਪਣੇ ਪੇਪਰ ਵਰਕ ਦੀ ਜਿਹੜੀ ਕਾਪੀ ਆ ਉਹ ਜ਼ਰੂਰ ਆਪਣੇ ਕੋਲ ਜਿਹੜੀ ਉਹ ਰੱਖੋ, ਚਾਹੇ ਵਰਕ ਪਰਮਿਟ ਆ, ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ ਆ, ਕੋਈ ਨਾ ਕੋਈ ਉਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਆ ਆਪਣੇ ਨਾਲ ਜ਼ਰੂਰੀ ਆਲ ਦਾ ਟਾਈਮ ਜਿਹੜੀ ਉਹ ਰੱਖਿਆ ਕਰੋ। ਕਿਉਂਕਿ ਜਿੱਦਾਂ ਦੇ ਹਾਲਾਤ ਜਿਹੜੇ ਇਸ ਟਾਈਮ ਚੱਲ ਰਹੇ ਨੇ, ਚਾਹੇ ਆਪਾਂ ਸੈਂਚੁਰੀ ਸਟੇਟ ਆ ਚਾਹੇ ਉਹ ਸੈਂਚੁਰੀ ਸਿਟੀ ਆ, ਜਿੱਥੇ ਫੈਡਰਲ
ਅਫਸਰ ਜਿਹੜੇ ਉਹ ਪਹੁੰਚ ਜਾਂਦੇ ਨੇ, ਫਿਰ ਉਹ ਆਪਣੇ ਜਿਹੜੀਆਂ ਚੰਮਦੀਆਂ ਚਲਾਉਂਦੇ ਆ ਜਿੱਦਾਂ ਇਹ ਕਿਹਾ ਜਾਂਦਾ ਆ। ਸੋ ਉਹ ਆਪਣੀ ਮਰਜ਼ੀ ਜਿਹੜੀ ਕਰਦੇ ਆ ਤੇ ਉਹਨਾਂ ਦੀ ਉਹ ਡਿਊਟੀ ਆ, ਉਹਨਾਂ ਨੇ ਆਪਣਾ ਜਿਹੜੀ ਡਿਊਟੀ ਉਹ ਕਰਨੀ ਹੋਈ ਕਰਨੀ ਆ। ਤੁਸੀਂ ਜੇ ਗਲਤ ਨਹੀਂ ਆ ਤਾਂ ਤੁਹਾਨੂੰ ਜਿਹੜੀ ਇਸ ਚੀਜ਼ ਦੇ ਵਿੱਚ ਘਬਰਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ, ਪਰ ਵੀ ਖੱਜਲ ਖਵਾਰੀ ਤੋਂ ਬਚਣ ਦੇ ਲਈ ਮੇਕ ਸ਼ੋਰ ਕਰੋ ਵੀ ਤੁਸੀਂ ਆਪਣਾ ਪੇਪਰ ਵਰਕ ਜਿਹੜਾ ਆ ਉਹ ਹਮੇਸ਼ਾ ਆਪਣੇ ਕੋਲ ਰੱਖੋ। ਜੀ, ਤੇ ਜਿਸ ਤਰ੍ਹਾਂ ਆਪਾਂ ਦੱਸ ਰਹੇ ਆ ਵੀ ਆਈਸ ਵਾਲੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਬਹੁਤ ਜ਼ਿਆਦਾ ਜਿਹੜੇ ਆ ਛਾਪੇ ਮਾਰ ਰਹੇ ਆ, ਬਹੁਤ ਜ਼ਿਆਦਾ ਚੈੱਕ ਪੁਆਇੰਟ ਕਰ ਰਹੇ ਹੈਗੇ। ਹੁਣ ਲੇਟੈਸਟ ਕੱਲ ਬੁੱਧਵਾਰ ਨੂੰ ਵਾਟਸਨਵਿਲ ਇੱਥੇ ਸਾਡੇ ਲਾਗੇ ਸੈਨੋਜ਼ੇ ਦੇ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਉਹਨਾਂ ਨੇ ਨਾਕਾ ਲਾਇਆ ਹੋਇਆ ਸੀ, ਤੇ ਜਿੱਥੋਂ ਉਹਨਾਂ ਨੇ ਇੱਕ ਜਿਹੜਾ ਸਪੈਨਿਸ਼ ਮੂਲ ਦਾ ਬੰਦਾ ਹੈਗਾ ਆ ਉਹਨੂੰ ਪਿਕਅਪ ਕੀਤਾ ਜਦੋਂ ਉਹ ਆਪਣੇ ਬੱਚਿਆਂ ਦੇ ਨਾਲ, 3 ਬੱਚਿਆਂ ਦੇ ਨਾਲ ਤੇ ਵਾਈਫ ਦੇ ਨਾਲ ਜਾ ਰਿਹਾ ਸੀ। ਤੇ ਡੌਗ ਕੀਨਨ ਜਿਹੜੇ ਸੈਂਟਾ ਕਰੂਜ਼ ਕਾਉਂਟੀ ਇਮੀਗ੍ਰੇਸ਼ਨ ਪ੍ਰੋਜੈਕਟ ਦੇ ਨਾਲ ਹੈਗੇ ਆ, ਤੇ ਉਹਨਾਂ ਨੇ ਕਿਹਾ ਵੀ ਉਹ ਸਵੇਰੇ ਹੀ ਉਹਨੂੰ ਜਿੱਦਾਂ ਡਿਟੇਨ ਕਰ ਲਿਆ ਤੇ ਉਹਨੂੰ ਫਿਰ ਉਹ ਸੈਨ ਫਰਾਂਸਿਸਕੋ ਲੈ ਗਏ ਡਿਪੋਰਟੇਸ਼ਨ ਦੇ ਲਈ। ਤੇ ਬੱਚਿਆਂ ਦੇ ਲਈ ਬੜਾ ਇਹ ਖੌਫਨਾਕ ਜਿਹੜਾ ਸੀਗਾ ਮਾਹੌਲ ਬਣਿਆ ਉਸ ਲਈ, ਤੇ ਉਹ ਪੁੱਛਦੇ ਸੀ ਵੀ ਸਾਡੇ ਡੈਡੀ ਨੂੰ ਕਿੱਥੇ ਲੈ ਕੇ ਚੱਲੇ ਹੈਗੇ। ਸੋ ਲੋਕ ਬਹੁਤ ਡਰੇ ਪਏ ਹੈਗੇ। ਕਈ ਜਗ੍ਹਾ ਤੇ ਜਿਹੜੇ ਛਾਪੇ ਪੈ ਰਹੇ, ਕਹਿੰਦੇ ਵੀ ਸਲੀਨਸ ਦੇ ਵਿੱਚ ਵੀ ਜਿਹੜੇ ਡਿਪੋਰਟੇਸ਼ਨ ਆਫੀਸਰਸ ਦੇਖੇ ਗਏ ਹੈਗੇ ਜਨਵਰੀ 30 ਨੂੰ। ਸੋ ਐਕਚੁਅਲੀ ਕੀ ਹੋ ਰਿਹਾ ਮੇਰੇ ਖਿਆਲ ਨਾਲ ਜਿੱਥੇ ਜਿੱਥੇ ਵੀ ਜਿਹੜੀਆਂ ਸੈਂਕਚੁਰੀ ਸਟੇਟ ਜਾਂ ਸੈਂਕਚੁਰੀ ਸਿਟੀ ਬਣੀਆਂ ਹੋਈਆਂ ਹੈਗੀਆਂ ਆ, ਉੱਥੇ ਜ਼ਿਆਦਾ ਜਿਹੜਾ ਹੁਣ ਇਹ ਕੰਮ ਉਹਨਾਂ ਨੇ ਖਿੱਚਿਆ ਹੈਗਾ। ਬਿਲਕੁਲ, ਜਿੱਦਾਂ ਉਦੋਂ ਇੰਟਰਵਿਊ ਦੇ ਦੌਰਾਨ ਉਹ ਕਹਿ ਕੇ ਹੀ ਗਏ ਸੀਗੇ ਜਿਹੜੇ ਆਈਸ ਦੇ ਜਿਹੜੇ ਐਕਟਿੰਗ ਡਾਇਰੈਕਟਰ ਨੇ, ਡਿਪਟੀ ਡਾਇਰੈਕਟਰ ਨੇ ਹੂਮਨ, ਵੀ ਤਿਆਰ ਰਹਿਣ, ਖਾਸ ਕਰਕੇ ਜਿਹੜੀਆਂ ਸੈਂਚੁਰੀ ਜਿਹੜੀਆਂ ਸਿਟੀ ਤੇ ਸਟੇਟਸ ਆ, ਅਸੀਂ ਤੁਹਾਡੇ ਲਈ ਜਿਹੜੀ ਆ ਤਿਆਰੀ ਕੱਸੀ ਬੈਠੇ ਆ। ਤੇ ਫੈਡਰਲ ਜਿਹੜੇ ਅਫਸਰ ਆ ਉਹਨਾਂ ਨੂੰ ਵਿਸ਼ੇਸ਼ ਹਦਾਇਤਾਂ ਸੀਗੀਆਂ ਵੀ ਇੱਥੇ ਜਿਹੜਾ ਜਾ ਕੇ ਸਰਗਰਮੀ ਜਿਹੜੀ ਆਪਣੀ ਜ਼ਿਆਦਾ ਉਹ ਵਧਾਓ। ਤੇ ਹਰਜੋਤ ਸਿੰਘ ਜੀ, ਆਪਾਂ ਆંકੜੇ ਦੇਖ ਰਹੇ ਸੀਗੇ ਡਿਟਰੋਇਟ ਦੇ, ਮਿਸ਼ੀਗਨ ਦੇ, ਵੀ 2017 ਦੇ ਵਿੱਚ 52% ਜਿਹੜੇ ਆ ਛਾਪੇਮਾਰੀ ਤੇ ਲੋਕਾਂ ਨੂੰ ਫੜੋ ਫੜਾਈ ਦਾ ਕੰਮ ਇਹ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਵਿੱਚ ਉੱਥੇ ਜਿਹੜਾ ਉਹ ਵਧਿਆ ਆ। ਸੋ ਜਿਹੜੇ ਆંકੜੇ ਹਰਜੋਤ ਸਿੰਘ ਜੀ ਇਹੀ ਦੱਸਦੇ ਨੇ ਵੀ 3400 ਜਿਹੜੀ ਗ੍ਰਿਫਤਾਰੀਆਂ ਜਿਹੜੀਆਂ ਆ ਡਿਟਰੋਇਟ ਬੇਸ, ਜਿਹੜੀਆਂ ਸਿਰਫ ਡਿਟਰੋਇਟ ਦੀ ਆਪਾਂ ਜਿਹੜੀ ਗੱਲ ਕਰ ਰਹੇ ਆ ਉੱਥੇ ਹੋਈਆਂ ਆ, ਜਿਹਦਾ ਰਿਜ਼ਲਟ ਕੀ ਨਿਕਲਿਆ 3200 ਡੈਪੋਟੇਸ਼ਨ ਜਿਹੜੀਆਂ ਮਿਸ਼ੀਗਨ ਦੇ ਵਿੱਚ ਤੇ ਓਹਾਇਓ ਦੇ ਵਿੱਚ ਜਿਹੜੀਆਂ ਹੋਈਆਂ ਫਿਸਕਲ ਈਅਰ 2017 ਦੇ ਵਿੱਚ 52 ਤੇ 56% ਜਿਹੜੀਆਂ ਆ ਇਹ ਵੱਧ ਕੇ ਦੇਖੀਆਂ ਗਈਆਂ ਉਤੋਂ ਪਿਛਲੇ ਸਾਲਾਂ ਦੇ ਨਾਲੋਂ। ਸੋ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਕਿੰਨੀ ਇੱਕ ਹਿਸਾਬ ਨਾਲ ਜੰਗੀ ਪੱਧਰ ਦੇ ਉੱਤੇ ਉਹਨਾਂ ਨੇ ਕੰਮ ਜਿਹੜਾ ਆ ਉਹ ਛੋਇਆ ਹੋਇਆ। ਬਿਲਕੁਲ, ਕਹਿੰਦੇ ਜਿਹੜਾ ਕ੍ਰੈਕਡਾਊਨ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਇਹ ਰੀਅਲ ਆ, ਤੇ ਅਰੈਸਟ ਤੇ ਡਿਪੋਰਟੇਸ਼ਨ ਬਹੁਤ ਜ਼ਿਆਦਾ ਹੈਗੀਆਂ ਆ। ਇਹਨਾਂ ਨੇ ਆਪਣਾ ਜਿਹੜਾ ਹੁਣ ਕਹਿੰਦੇ ਨੈਟ ਆ ਉਹ ਵੀ ਵਧਾ ਲਿਆ ਹੈਗਾ ਆ। ਜਿਹੜੇ ਨੌਨ ਕ੍ਰਿਮੀਨਲਸ ਹੈਗੇ ਆ ਉਹ ਵੀ ਜਿਹੜੇ ਅਰੈਸਟ ਹੋ ਰਹੇ ਹੈਗੇ ਕਾਫੀ ਵੱਡੀ ਗਿਣਤੀ ਦੇ ਵਿੱਚ। ਪਹਿਲੇ ਕਹਿੰਦੇ ਪ੍ਰੈਜ਼ੀਡੈਂਟ ਟਰੰਪ ਦੇ 100 ਦਿਨਾਂ ਦੇ ਵਿੱਚ 32% ਨੌਨ ਕ੍ਰਿਮੀਨਲ ਵੀ ਜਿਹੜੇ ਅਰੈਸਟ ਹੋਏ ਆ, ਉਹਨਾਂ ਦਾ ਜਿਹੜਾ ਵਾਧਾ ਹੋਇਆ ਹੈਗਾ ਆ। ਜਿਹੜੀਆਂ ਕੋਰਟ ਸਿਸਟਮ ਆ USA ਦੇ ਵਿੱਚ ਉਹ ਬਹੁਤ ਜ਼ਿਆਦਾ ਜਾਮ ਹੈਗੀਆਂ ਆ, ਜਿਹਦੇ ਕਰਕੇ ਜਿਹੜੇ ਬਹੁਤ ਸਾਰੇ ਕੇਸਸ ਆ ਉਹ ਡਿਲੇ ਚੱਲ ਰਹੇ ਹੈਗੇ ਆ। ਤੇ ਜਿਹਦਾ ਅਸਰ ਲੋਕਾਂ ਦੇ ਉੱਤੇ, ਸਰਕਾਰ ਦੇ ਉੱਤੇ, ਹਰ ਇੱਕ ਦੇ ਉੱਤੇ ਜਿਹੜੇ ਲੋਕ ਅਫੈਕਟ ਹੋ ਰਹੇ ਉਹਨਾਂ ਉੱਤੇ ਜਿਹੜੇ ਡਾਇਰੈਕਟਲੀ ਜਿਹੜਾ ਪੈ ਰਿਹਾ। ਥੋੜੇ ਜਿਹੇ ਹਰਜੋਤ ਸਿੰਘ ਜੀ ਜਿਹੜੇ ਨੌਨ ਕ੍ਰਿਮੀਨਲ ਵਾਲੇ ਜ਼ਰੂਰ ਆંકੜੇ ਦੱਸਣਾ ਚਾਹੁੰਦੇ ਆ, ਕਿਉਂਕਿ ਆਈਸ ਵਾਲੇ ਕੀ ਕਹਿੰਦੇ ਆ ਜਦੋਂ ਵੀ ਜਾਂਦੇ ਨੇ, ਕਹਿੰਦੇ ਵੀ ਅਸੀਂ ਕ੍ਰਿਮੀਨਲ ਨੂੰ ਹੀ ਫੜਨ ਜਾ ਰਹੇ ਆ, ਪਰ ਕਹਿੰਦੇ ਵੀ ਜਿਹੜੇ ਸਰਕਮਸਟੈਂਸ਼ੀਅਲ ਜੇ ਤੁਹਾਡੇ ਉਹ ਛਾਪੇਮਾਰੀ ਦੇ ਦੌਰਾਨ ਕੋਈ ਹੋਰ ਬੰਦਾ ਤੁਹਾਡੇ ਸਾਹਮਣੇ ਆ ਜਾਂਦਾ ਆ ਜਿਸ ਦੇ ਜਿਹੜਾ ਨੌਨ ਕ੍ਰਿਮੀਨਲ ਵੀ ਆ, ਜੇ ਉਹ ਸਾਹਮਣੇ ਆ ਗਿਆ ਤਾਂ ਸਾਨੂੰ ਜਿਹੜਾ ਉਹ ਫੜਨਾ ਹੀ ਪੈਣਾ ਆ। 2016 487 ਇਦਾਂ ਫੜੇ ਸੀ ਤੇ ਇਹ ਵੱਧ ਕੇ ਜਿਹੜਾ ਆ ਆંકੜਾ ਮਿਸ਼ੀਗਨ ਦੇ ਵਿੱਚ 1101 ਹੋ ਗਿਆ। ਤੇ ਆਈਸ ਦੇ ਜਿਹੜੇ ਕੁੱਲ ਜਿਹੜੇ ਉੱਥੋਂ ਦੇ ਜਿਹੜੇ ਆંકੜੇ ਆ 1754 ਤੋਂ ਵੱਧ ਕੇ 2308 ਜਿਹੜੇ ਆ ਉਹ ਵੱਧ ਚੁੱਕੇ ਨੇ, ਜਿਹੜੇ ਇਹਨਾਂ ਨੇ ਨੌਨ ਕ੍ਰਿਮੀਨਲ ਜਿਹੜੇ ਲੋਕ ਆ ਉਹ ਉਹਨਾਂ ਦੀ ਫੜੋ ਫੜਾਈ ਜਿਹੜੀ ਉਹ ਕੀਤੀ ਆ। ਬਹੁਤ ਸਾਰੀਆਂ ਵੀਡੀਓਜ਼ ਅਕਸਰ ਆਉਂਦੀਆਂ ਰਹਿੰਦੀਆਂ, ਆਈਸ ਵਾਲੇ ਕਈ ਨਾਈਸ ਵੀ ਬਣਦੇ ਨੇ, ਜੇ ਦਿਖਾਉਂਦੇ ਨੇ ਵੀ ਹਾਂ ਅਸੀਂ ਤੁਹਾਨੂੰ ਨਹੀਂ ਜਿਹੜਾ ਜੀ ਇਦਾਂ ਫੜਦੇ, ਪਰ ਜਿਹੜਾ ਵੀ ਕੋਈ ਉਹਨਾਂ ਦੇ ਕਹਿ ਲਓ ਵੀ ਸਾਹਮਣੇ ਆ ਗਿਆ ਉਹਨਾਂ ਨੇ ਅੱਖਾਂ ਹੁਣ ਬੰਦ ਨਹੀਂ ਕਰਨੀਆਂ, ਉਹ ਉਸੇ ਨੂੰ ਨਾਲ ਦੇ ਨਾਲ ਹੀ ਗੱਡੀਆਂ ਜਿਹੜੀਆਂ ਲਈ ਫਿਰਦੇ ਆ ਭਰੀ ਕੇ ਲਿਆਈ ਜਾਂਦੇ ਨੇ।
ਬਿਲਕੁਲ ਕਹਿੰਦੇ ਭਈ ਜੇ ਤੁਸੀਂ ਇੱਕ ਵਾਰੀ ਡਿਪੋਰਟੇਸ਼ਨ ਦੇ ਅੰਡਰ ਆ ਗਏ ਤੇ ਬਹੁਤ ਘੱਟ ਚਾਂਸ ਆ ਤੁਹਾਡੇ ਬਚਣ ਦੇ। 80% ਕਹਿੰਦੇ ਲੋਕ ਜਿਹੜੇ ਅਰੈਸਟ ਹੋ ਜਾਂਦੇ ਆ ਉਹਨਾਂ ਨੂੰ ਜਿਹੜਾ ਡਿਪੋਰਟ ਕੀਤਾ ਜਾਂਦਾ ਹੈਗਾ ਆ। ਤੇ ਇਹ ਵੀ ਨਹੀਂ ਜ਼ਰੂਰੀ ਵੀ ਇਕੱਲੇ ਅਨਡਾਕੂਮੈਂਟਡ ਕਰਨੇ, ਕਹਿੰਦੇ ਚਾਹੇ ਤੁਸੀਂ ਲੀਗਲ ਪਰਮਾਨੈਂਟ ਰੈਜ਼ੀਡੈਂਟ ਹੈਗੇ ਤਾਂ ਵੀ ਤੁਸੀਂ ਡਿਪੋਰਟ ਕੀਤੇ ਜਾ ਸਕਦੇ ਹੈਗੇ ਆ। ਚਾਹੇ ਤੁਹਾਡੇ ਕੋਲ ਬੱਚੇ ਵੀ ਹੈਗੇ, ਚਾਹੇ ਤੁਹਾਡੇ ਬੱਚੇ ਸਿਟੀਜ਼ਨ ਵੀ ਹੈਗੇ ਆ, ਜੇ ਤੁਹਾਡੇ ਤੇ ਕੋਈ ਕਿਸੇ ਤਰ੍ਹਾਂ ਦੇ ਜਿੱਦਾਂ ਚਾਰजेस ਵਗੈਰਾ ਲੱਗੇ ਹੈਗੇ ਆ ਫੈਲਨੀ ਵਗੈਰਾ ਜਾਂ ਕੁਝ ਵੀ, ਸੋ ਉਹ ਕਹਿੰਦੇ ਵੀ ਚਾਹੇ ਤੁਸੀਂ ਲੀਗਲ ਵੀ ਆ ਤਾਂ ਇਹ ਵੀ ਤੁਹਾਨੂੰ ਪ੍ਰੋਟੈਕਟ ਨਹੀਂ ਕਰਦਾ ਹੈਗਾ ਡਿਪੋਰਟ ਕਰਨ ਤੋਂ। ਸੋ ਇਹ ਤੋਂ ਸਾਨੂੰ ਲੈਸਨ ਸਾਰਿਆਂ ਨੂੰ ਇਹ ਚਾਹੀਦਾ ਵੀ ਜਿਹੜੇ ਸਿਟੀਜ਼ਨ ਨਹੀਂ ਬਣੇ ਛੇਤੀ ਤੋਂ ਛੇਤੀ ਜਿਹੜੇ ਆ ਸਾਰਿਆਂ ਨੂੰ ਜਿਹੜਾ US ਦੇ ਸਿਟੀਜ਼ਨ ਬਣਨਾ ਚਾਹੀਦਾ ਹੈਗਾ ਆ। ਬਿਲਕੁਲ ਬਿਲਕੁਲ। ਤੇ ਹਰਜੋਤ ਸਿੰਘ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਉਸ ਦੇ ਵਿੱਚ ਵੀ ਚਾਹੇ ਬੱਚੇ ਤੁਹਾਡੇ ਸਿਟੀਜ਼ਨ ਨੇ, ਚਾਹੇ ਜਿਹੜੀ ਤੁਹਾਡੀ ਵਾਈਫ ਸਿਟੀਜ਼ਨ ਆ, ਇਦਾਂ ਦਾ ਇੱਕ ਹੋਰ ਕੇਸ ਜਿਹੜਾ ਓਹਾਇਓ ਦੇ ਯੰਗਸਟਾਊਨ ਜਿਹੜੇ ਇਲਾਕੇ ਤੋਂ ਆਇਆ ਆ, ਉੱਥੇ ਇਸ ਬੰਦੇ ਨੂੰ ਪਿਲਰ ਆਫ ਦਾ ਕਮਿਊਨਿਟੀ ਆਖਿਆ ਜਾਂਦਾ ਸੀਗਾ। ਅਹਿਮਦ ਅਦੀ ਇਸ ਦਾ ਨਾਂ ਆ। 40 ਸਾਲ ਪਹਿਲਾਂ ਜਿਹੜੇ ਜਾਰਡਨ ਤੋਂ ਇੱਥੇ ਅਮਰੀਕਾ ਦੇ ਵਿੱਚ ਆਇਆ ਸੀ, ਅਮਰੀਕਨ ਡ੍ਰੀਮ ਜਿਹੜਾ ਉਹ ਲੈ ਕੇ, ਤੇ ਉਹ ਇੱਥੇ ਰਹਿੰਦਾ ਰਿਹਾ। ਕੀ ਕਾਰਨ ਰਹੇ, ਕੀ ਹੋਇਆ ਵੀ ਹੁਣ ਇਸ ਤੋਂ ਬਾਅਦ ਦੇ ਵਿੱਚ ਹੁਣ ਇਸ ਨੂੰ ਡਿਪੋਰਟ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਸੋ 20 ਸਾਲ ਪਹਿਲਾਂ ਜਿਹੜਾ ਉਹ ਆਪਣੇ ਮੁਲਕ ਦੇ ਵਿੱਚ ਜਾ ਕੇ ਆਇਆ ਸੀ, ਉਸ ਤੋਂ ਬਾਅਦ ਦੇ ਵਿੱਚ ਉਹ ਕੋ ਨਹੀਂ ਜਿਹੜਾ ਉਹ ਜਾਇਆ ਗਿਆ, ਤੇ ਉਹਦੀ 94 ਸਾਲਾਂ ਦੀ ਮਾਂ ਜਿਹੜੀ ਆ ਉਹ ਜਾਰਡਨ ਦੇ ਵਿੱਚ ਹੀ ਉਸ ਦਾ ਇੰਤਜ਼ਾਰ ਜਿਹੜੀ ਉਹ ਕਰ ਰਹੀ ਸੀਗੀ। ਤੇ ਕਿਤੇ ਨਾ ਕਿਤੇ ਜਿਹੜਾ ਆ ਇਹ ਸਿਚੁਏਸ਼ਨ ਇਸ ਤਰੀਕੇ ਦੀ ਬਣੀ ਆ। ਬਹੁਤ ਸਾਰੇ ਕਹਿੰਦੇ ਹਰਜੋਤ ਸਿੰਘ ਜੀ ਉਸਦੇ ਕੋਲ ਬਿਜ਼ਨਸ ਉਸਨੇ ਉੱਥੇ ਚੱਲ ਰਹੇ ਸੀਗੇ ਯੰਗ ਟਾਊਨ ਜਿਹੜਾ ਓਹਾਇਓ ਦੇ ਵਿੱਚ, ਪਰ ਹੁਣ ਉਸ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਗਿਆ। ਉਸ ਦੀਆਂ 4 ਲੜਕੀਆਂ ਨੇ, ਵਾਈਫ ਆ, ਉਹ ਸਾਰੇ ਦੇ ਸਾਰੇ 5 ਜਾਣੇ ਜਿਹੜੇ ਸਿਟੀਜ਼ਨ ਆ, ਪਰ ਫਿਰ ਵੀ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਆ। ਤੇ ਇੱਕ ਇਸ ਦੇ ਨਾਲ ਹੀ ਜੁੜੀ ਹੋਈ ਜਿਹੜੀ ਹਰਜੋਤ ਸਿੰਘ ਜੀ ਖਬਰ ਆ, ਉਸ ਦੀ ਵਾਈਫ ਕਹਿੰਦੀ ਆ ਵੀ ਉਹ ਵੀ ਹੁਣ ਛੱਡ ਕੇ ਅਮਰੀਕਾ, ਕਹਿੰਦੀ ਮੈਂ ਉਹਦੇ ਨਾਲ ਰਹਿਣ ਦੇ ਲਈ ਉੱਥੇ ਜਿਹੜੀ ਆ ਹੁਣ ਕੀ ਕਰਨ ਵਿਚਾਰੇ ਜਾ ਰਹੀ ਆ। ਤੇ ਹੋਮਲੈਂਡ ਸਿਕਿਉਰਿਟੀ ਦੀ ਗੱਲ ਕਰਦੇ ਜਾਈਏ ਵੀ ਪਹਿਲਾਂ ਕਹਿੰਦੇ ਜਿਹੜੇ ਫੈਡਰਲ ਪ੍ਰੋਸੀਕਿਊਟਰ ਹੁੰਦੇ ਸੀ ਉਹ ਬਹੁਤ ਸਾਰੇ ਲੋਕਾਂ ਦੇ ਜਿਹੜੇ ਕੇਸ ਆ ਡਿਪੋਰਟੇਸ਼ਨ ਦੇ ਉਹ ਡ੍ਰੌਪ ਕਰ ਦਿੰਦੇ ਸੀ ਬੇਸਡ ਅਪਨ ਪਈ ਉਹ ਜਿਹੜਾ ਬੰਦਾ ਆ ਉਹਦਾ ਮੋਰਲ ਕਰੈਕਟਰ ਬੜਾ ਗੁੱਡ ਹੈਗਾ, ਕੋਈ ਉਹਦੀ ਕ੍ਰਿਮੀਨਲ ਹਿਸਟਰੀ ਨਹੀਂ, ਤੇ ਕਮਿਊਨਿਟੀ ਦੇ ਨਾਲ ਉਹਦੀ ਟਾਈਜ਼ ਹੈਗੀਆਂ ਤੇ ਕਮਿਊਨਿਟੀ ਨੂੰ ਉਹ ਕੰਟਰੀਬਿਊਟ ਕਰ ਰਿਹਾ ਹੈਗਾ ਆ। ਪਰ ਹੁਣ ਉਹ ਕਹਿੰਦੇ ਪਈ ਇਹ ਪ੍ਰੋਸੀਕਿਊਟਰਲ ਡਿਸਕ੍ਰਿਸ਼ਨ ਦੇ ਬੇਸ ਤੇ ਕੀਤਾ ਜਾਂਦਾ ਸੀ। ਇਹ ਕਹਿੰਦੇ ਡੈਟਰੋਇਟ ਦੀ ਆਪਾਂ ਗੱਲ ਕਰਦੇ 72% ਇਹ ਘਟ ਗਿਆ ਆ। ਹੁਣ ਕਹਿੰਦੇ ਉਹ ਕਹਿੰਦੇ ਅਸੀਂ ਨਹੀਂ ਕੇਅਰ ਨਹੀਂ ਕਰਦੇ ਜੀ ਬੇਸਿਕਲੀ। ਸੋ ਮਤਲਬ ਜਿਹੜੇ ਲੋਕ ਇਹ ਕਹਿਣ ਵੀ ਨਹੀਂ ਜੀ ਇਹ ਨਹੀਂ ਸੀ ਕੀਤਾ, ਉਹ ਨਹੀਂ ਸੀ ਕੀਤਾ, ਇਹ ਬੇਸਿਕਲੀ ਬੰਦੇ ਦੇ ਉੱਤੇ ਡਿਪੈਂਡ ਸੀਗਾ ਜਾਂ ਜੱਜ ਦੇ ਉੱਤੇ ਜਿਹੜਾ ਉਹ ਡਿਪੈਂਡ ਸੀਗਾ ਵੀ ਚੱਲ ਕੋਈ ਨਹੀਂ ਬੰਦਾ ਚੰਗਾ ਆ ਤੇ ਜਾਣ ਦੋ ਇਹਨੂੰ ਰਹਿ ਲੈਣ ਦਿੰਦੇ ਆ। ਪਰ ਗੱਲ ਆ ਵੀ ਜਿੱਦਣ ਕੋਈ ਜਦੋਂ ਤਰੀਕ ਹੋਈ ਤੇ ਗਾਂ ਕੋਈ ਇਦਾਂ ਦਾ ਕੱਬਾ ਵਕੀਲ ਆ ਗਿਆ ਜਾਂ ਕੱਬਾ ਜਿਹੜਾ ਉਹ ਆ ਗਿਆ ਜੱਜ, ਤਾਂ ਜੇ ਉਸ ਦੀ ਇੱਛਾ ਹੋਈ, ਜੇ ਉਸਨੇ ਲਾਅ ਨੂੰ ਪੂਰੀ ਤਰ੍ਹਾਂ ਫੋਰਸ ਕਰਨਾ ਹੋਇਆ ਤਾਂ ਫਿਰ ਉਹਦੇ ਆਧਾਰ ਦੇ ਉੱਤੇ ਉਹ ਤੁਹਾਨੂੰ ਇੱਥੋਂ ਜਿਹੜਾ ਜਾਣ ਦੇ ਲਈ ਵੀ ਆਖ ਸਕਦਾ ਆ। ਤੇ ਉਹ ਚੀਜ਼ ਜਿੱਦਾਂ ਦੱਸਿਆ ਹੀ ਆ ਵੀ ਉਸ ਚੀਜ਼ ਦੇ ਵਿੱਚ ਵਾਧਾ ਦੇਖਿਆ ਗਿਆ ਆ। ਸੋ ਬਾਰ-ਬਾਰ ਅਸੀਂ ਤੁਹਾਨੂੰ ਇਸੇ ਲਈ ਆਪਾਂ ਕਹਿੰਦੇ ਰਹਿੰਦੇ ਆ ਆਪਣੇ ਇਮੀਗ੍ਰੇਸ਼ਨ ਦਾ ਪੇਪਰ ਵਰਕ ਜ਼ਰੂਰ ਅੱਜ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਇਮੀਗ੍ਰੇਸ਼ਨ ਦਾ ਪੇਪਰ ਵਰਕ ਪਲੀਜ਼ ਜਿਹੜਾ ਆ ਉਹ ਅਪ ਟੂ ਡੇਟ ਰੱਖੋ। ਜਿਹੜੇ ਬਹੁਤ ਸਾਰੇ ਅਜਿਹੇ ਇੱਥੇ ਬੈਠੇ ਨੇ ਵੀ ਉਹ ਤੁਹਾਡੇ ਉੱਤੇ ਪ੍ਰੇ ਕਰਨਗੇ, ਉਹ ਤੁਹਾਨੂੰ ਜਿਹੜਾ ਆ ਉਹ ਫਸਾ ਵੀ ਸਕਦੇ ਨੇ ਕਈ ਤਰੀਕੇ ਦੇ ਨਾਲ। ਕੋਈ ਕਹੂਗਾ ਵੀ ਮੈਂ ਜਿਹੜੇ ਆ ਬਹੁਤ ਸਸਤਾ, ਕਈ ਦੀ ਜਿਹੜੀ ਗੱਲ ਟੂ ਗੁੱਡ ਟੂ ਬੀ ਟਰੂ ਹੁੰਦੀ ਹੈ ਨਾ, ਉਸ ਦੇ ਵੱਲ ਜਿਹੜਾ ਜ਼ਰੂਰ ਧਿਆਨ ਦੇ ਨਾਲ ਦੇਖਣਾ ਚਾਹੀਦਾ। 2-4 ਵਕੀਲਾਂ ਦੇ ਕੋਲ ਤੁਸੀਂ ਜਾ ਕੇ ਆਪਣੀ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਹੀ ਤੁਸੀਂ ਮੇਕ ਸ਼ੋਰ ਕਰੋ ਵੀ ਤੁਸੀਂ ਕਿਸੇ ਵਕੀਲ ਦੇ ਨਾਲ ਜਿਹੜਾ ਉਹ ਕਰੋ, ਕਿਉਂਕਿ ਅੱਜ ਦੇ ਹਾਲਾਤਾਂ ਦੇ ਵਿੱਚ ਇੱਥੇ ਇੱਕ ਹਿਸਾਬ ਦੇ ਨਾਲ ਰਹਿਣ ਦੇ ਲਈ ਤੇ ਵਾਪਸ ਜਾਣ ਦੀ ਜਿਹੜੀ ਆ ਉਹ ਗੱਲ ਜਿਹੜੀ ਉਹ ਬਣ ਚੁੱਕੀ ਹੋਈ ਹੈ। ਜੀ ਅਗਲੀ ਖਬਰ ਵਾਲਾ ਇਹ ਇਸੇ ਤਰ੍ਹਾਂ ਕੈਂਸਸ ਦੇ ਵਿੱਚ ਇੱਕ PhD ਪ੍ਰੋਫੈਸਰ ਜਿਹੜਾ ਆ ਕੈਮਿਸਟ ਆ ਉਹਨੂੰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਡਿਪੋਰਟ ਕਰਨ ਜਾ ਰਹੇ ਆ ਕਹਿੰਦੇ ਅੰਡਰ ਟਰੰਪ ਪਾਲਿਸੀ। ਪ੍ਰੋਫੈਸਰ ਦਾ ਨਾਮ ਸਈਅਦ ਅਹਿਮਦ ਜਮਾਲ 55 ਸਾਲਾਂ ਦਾ, ਉਹਨੂੰ ਮਜ਼ੂਰੀ ਜੇਲ੍ਹ ਦੇ ਵਿੱਚ ਹੁਣ ਅਰੈਸਟ ਕੀਤਾ ਹੋਇਆ ਆ। ਉਹਦਾ ਸਿਰਫ ਕਸੂਰ ਕੀ ਸੀ, ਉਹ ਓਵਰਸਟੇ ਕੀਤਾ ਸੀ ਰਾਜਗਨਵੀਰ ਸਿੰਘ ਜੀ ਕੁਝ ਸਮਾਂ ਪਹਿਲਾਂ ਉਹ H1 ਵੀਜ਼ੇ ਤੇ ਆਇਆ ਸੀ, ਫਿਰ ਉਹ ਸਟੂਡੈਂਟ ਬਣ ਗਿਆ, ਫਿਰ ਉਹ ਜੌਬ ਕਰਨ ਲੱਗ ਪਿਆ। ਉਹਦੇ ਟਾਈਮ ਦੇ ਦੌਰਾਨ ਉਹਦਾ ਕਿਤੇ ਥੋੜੇ ਦਿਨ ਓਵਰਸਟੇ ਰਹਿ ਗਿਆ ਜੀ, ਆਊਟ ਆਫ ਸਟੇਟ, ਤੇ ਉਹਦੀ ਸਪੋਰਟ ਦੇ ਵਿੱਚ ਸਿਰਫ 4 ਦਿਨਾਂ 'ਚ 45,000 ਲੋਕਾਂ ਨੇ ਆਨਲਾਈਨ ਜਿਹੜੀ ਪਟੀਸ਼ਨ ਸਾਈਨ ਕੀਤੀ ਤੇ ਗੋ ਫੰਡ ਮੀ ਦੀ ਕੈਂਪੇਨ ਵੀ ਉਹਨਾਂ ਨੇ ਸ਼ੁਰੂ ਕੀਤੀ ਆ ਤਾਂ ਕਿ ਲੀਗਲੀ ਉਹਦੀ ਹੈਲਪ ਕੀਤੀ ਜਾ ਸਕੇ। $30,000 ਦੇ ਕਰੀਬ 4 ਦਿਨਾਂ 'ਚ ਲੋਕਾਂ ਨੇ ਪੈਸੇ ਇਕੱਠੇ ਕੀਤੇ ਆ। ਹਰਜੋਤ ਸਿੰਘ ਜੀ ਚਲੋ ਠੀਕ ਆ, ਇਹ ਲੋਕ ਜਿਹੜੇ ਉਹਨਾਂ ਨੇ ਕੀਤੇ ਆ, ਪਰ ਦੇਖੋ ਇਹ ਗੈਰ ਕਾਨੂੰਨੀ ਗੱਲ ਆ।
ਜਿਹੜਾ ਇੱਥੇ ਤੁਸੀਂ ਓਵਰਸਟੇ ਕਰਨਾ, ਆਊਟ ਆਫ ਸਟੇਟਸ ਹੋਣਾ, ਇਹ ਅੱਜ ਦੇ ਹਾਲਾਤਾਂ ਦੇ ਵਿੱਚ ਇੱਕ ਕਹਿ ਲਓ ਵੀ ਇੱਕ ਪਹਿਲੋਂ ਵੀ ਸੰਗੀਨ ਜੁਰਮ ਸੀਗਾ ਹੀ, ਪਰ ਹੁਣ ਇਹ ਆ ਵੀ ਇਸ ਦੀ ਬਹੁਤ ਜ਼ਿਆਦਾ ਪੁੱਛ ਪੜਤਾਲ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਹੋ ਰਹੀ ਆ, ਤੇ ਬਹੁਤ ਤਗੜੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਐਨਫੋਰਸ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਬਹੁਤ ਸਾਰੇ ਲੋਕ ਜਿਹੜੇ ਕਈ ਵਾਰੀ ਜਦੋਂ ਆਉਂਦੇ ਨੇ ਤਾਂ ਉਹ ਕਹਿੰਦੇ ਵੀ ਛੱਡ ਹੁਣ ਕੀ ਜਿਹੜਾ ਆਪਾਂ ਇੱਥੋਂ ਜਾਣਾ, ਵੀ ਚਲੋ ਇੱਥੇ ਦਾ ਜੀਵਨ ਵਧੀਆ ਆ। ਉੱਥੋਂ ਦੇ ਹਿਸਾਬ ਦੇ ਨਾਲ ਸਾਰੇ ਜਾਣੇ ਇਦਾਂ ਉਹ ਕਰਦੇ ਨੇ ਵੀ ਇੱਥੇ ਓਪਰਚੁਨਿਟੀਜ਼ ਵੀ ਜ਼ਿਆਦਾ ਆ, ਕੰਮ ਵੀ ਠੀਕ ਨੇ, ਸਾਰਾ ਕੁਝ ਜਿਹੜਾ ਉਹ ਚੱਲੀ ਜਾਂਦਾ ਆ। ਪਰ ਜਿੱਦਾਂ ਦੇ ਹਾਲਾਤ ਬਣੇ ਪਏ ਆ, ਮੇਕ ਸ਼ੋਰ ਕਰੋ ਵੀ ਆਪਣਾ ਤੁਹਾਡਾ ਲੀਗਲ ਸਟੇਟਸ ਇੱਥੇ ਉਹ ਕਦੀ ਵੀ ਆਊਟ ਆਫ ਸਟੇਟਸ ਨਾ ਹੋ। ਚਾਹੇ ਹੁਣ ਤੁਸੀਂ H1 ਤੇ ਆਏ ਸੀ, ਚਾਹੇ ਵਿਜ਼ਟਰ ਤੇ ਆਏ ਸੀ, ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਇੱਥੇ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਆ ਕੇ ਬਾਅਦ ਦੇ ਵਿੱਚ ਇਹ ਕੰਮ ਕਰ ਰਹੇ ਹੋ ਜਾਂ ਕਰਦੇ ਪਏ ਸੀਗੇ, ਤਾਂ ਉਹ ਸਾਰੇ ਜਾਣੇ ਜਿਹੜੇ ਹਿਸਾਬ ਦੇ ਨਾਲ ਚੁਕੰਨੇ ਰਹਿਣ ਦੀ ਸਾਰਿਆਂ ਨੂੰ ਜਿਹੜੀ ਉਹ ਜ਼ਰੂਰਤ ਆ, ਕਿਉਂਕਿ ਇਹਨਾਂ ਨੇ ਤਾਂ ਆਪਣਾ ਫਰਜ਼ ਜਿਹੜਾ ਉਹ ਨਿਭਾਉਣਾ ਹੀ ਨਿਭਾਉਣਾ ਆ। ਜਿਹੜਾ ਵੀ ਹੁਣ ਦਾ ਆਇਆ ਉਹ ਆਪਾਂ ਦੇਖ ਰਹੇ ਆ ਵੀ ਉਹ ਹੁਣ ਜ਼ਿਆਦਾ ਸ਼ਿੱਦਤ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਡਾਕਟਰ ਜਮਾਲ ਆ, ਉਹਦੇ ਜਿਹੜੇ ਅਟਾਰਨੀ ਹੈਗੇ ਆ ਰੇਖਾ ਸ਼ਰਮਾ ਕਰਾਫੋਰਡ, ਉਹਨਾਂ ਨੇ ਇਹ ਕਿਹਾ ਵੀ ਚਾਹੇ ਪਬਲਿਕ ਓਪੀਨੀਅਨ ਉਹਦੇ ਹੱਕ 'ਚ ਜੋ ਮਰਜ਼ੀ ਹੋਵੇ, ਚਾਹੇ ਇਟ ਡਜ਼ ਨੋਟ ਮੈਟਰ ਵੀ ਜੇ ਉਹਦੇ US ਦੇ ਸਿਟੀਜ਼ਨ ਵੀ ਹੈਗੇ ਆ, ਬੱਚੇ ਜਿਹੜੇ ਆ ਸਿਟੀਜ਼ਨ ਆ, ਇਹ ਮੈਟਰ ਨਹੀਂ ਕਰਦਾ ਵੀ ਉਹਨ ਕਿੰਨੇ ਵਧੀਆ ਕੰਮ ਕੀਤੇ ਆ, ਕਮਿਊਨਿਟੀ 'ਚ ਕੀ ਕੰਟਰੀਬਿਊਟ ਕੀਤਾ। ਪਰ ਅੰਡਰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਇਹ ਜਿਹੜਾ ਉਹਨਾਂ ਦਾ ਹੁਣ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਜਿਸ ਤਰ੍ਹਾਂ ਦੱਸਿਆ ਸੀ, ਉਹਨਾਂ ਦਾ ਡਾਇਰੈਕਟਰ ਜੌਨ ਮੋਰਟਨ ਨੇ ਵੀ ਪਹਿਲਾਂ ਦੱਸਿਆ ਸੀ, ਜਿਹੜਾ ਪ੍ਰੋਸੀਕਿਊਟਰਲ ਡਿਸਕ੍ਰਿਸ਼ਨ ਆ ਉਹ ਨਾਨ ਸਿਟੀਜ਼ਨ ਦੇ ਵੱਲ ਵੀ ਉਹ ਹੁਣ ਜਿਹੜਾ ਚਾਹੇ ਨਾਨ ਕ੍ਰਿਮੀਨਲ ਹੈਗੇ ਆ ਉਹਨਾਂ ਦੇ ਵੱਲ ਉਹਨਾਂ ਨੇ ਜਿਹੜਾ ਆਪਣਾ ਮੌਕਾ ਮੋੜ ਲਿਆ ਹੈਗਾ ਆ। ਪਹਿਲਾਂ ਉਹ ਕੱਲਾ ਸਿਰਫ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਹੁੰਦਾ ਸੀ, ਤੇ ਹੁਣ ਉਹ ਜਿਹੜੇ ਇਦਾਂ ਦੇ ਉੱਤੇ ਵੀ ਚੱਲ ਗਿਆ ਹੈਗਾ। ਚਾਹੇ ਹਰਜੋਤ ਸਿੰਘ ਜੀ, ਸਾਰਿਆਂ ਨੂੰ ਯਾਦ ਦਿਵਾਉਣਾ ਚਾਹੁੰਦੇ ਆ, ਜਦੋਂ ਸ਼ੁਰੂਆਤ ਦੇ ਵਿੱਚ ਆਪਣਾ ਟਰੰਪ ਪ੍ਰਸ਼ਾਸਨ ਆਇਆ ਸੀ, ਆਈਸ ਵਾਲੇ ਇਹੀ ਕਹਿੰਦੇ ਸੀ ਨਹੀਂ ਜੀ ਨਹੀਂ, ਅਸੀਂ ਆਪਾਂ ਸਿਰਫ ਤੇ ਸਿਰਫ ਕ੍ਰਿਮੀਨਲ ਨੂੰ ਜਿਹੜਾ ਫੜਨ ਜਾਂਦੇ ਆ, ਦੂਜਿਆਂ ਦੇ ਉੱਤੇ ਜਿਹੜਾ ਸਾਡਾ ਬਹੁਤੀ ਗੌਰ ਨਹੀਂ ਆ। ਹੌਲੀ ਜੀ ਦੇਖੋ ਪਾਲਿਸੀ ਦੇ ਵਿੱਚ ਜਿਹੜਾ ਚੇਂਜ ਹੋ ਚੁੱਕਾ ਆ, ਸਾਰਿਆਂ ਦੇ ਸਾਹਮਣੇ ਜਿਹੜਾ ਉਹ ਨਜ਼ਰ ਆ ਰਿਹਾ। ਸਾਰੇ ਜਾਣੇ ਕਹਿੰਦੇ ਸੀ ਯਾਰ ਤੁਸੀਂ ਐਵੇਂ ਕਹਿੰਦੇ ਰਹੇ ਨੇ, ਇਦਾਂ ਹੋ ਰਿਹਾ, ਇਹ ਆਪਣੇ ਇਰਦ ਗਿਰਦ ਦੀ ਸਾਰੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਆ ਉਹ ਵਾਪਰ ਰਹੀਆਂ ਨੇ। ਸੋ ਸਾਰਿਆਂ ਨੂੰ ਇਸੇ ਲਈ ਅਸੀਂ ਬਾਰ-ਬਾਰ ਕਹਿੰਦੇ ਰਹਿੰਦੇ ਆ ਵੀ ਸੁਚੇਤ ਰਿਹਾ ਕਰੋ, ਤੇ ਆਪਣਾ ਜਿਹੜਾ ਪੇਪਰ ਵਰਕ ਆ ਉਹ ਪਲੀਜ਼ ਅਪ ਟੂ ਡੇਟ ਰੱਖੋ। ਤੇ ਬਾਕੀ ਜਿਨ੍ਹਾਂ ਦਾ ਪੇਪਰ ਵਰਕ ਅਪ ਟੂ ਡੇਟ ਆ, ਉਹਨਾਂ ਨੂੰ ਘਬਰਾਉਣ ਦੀ ਜਿਹੜੀ ਆ ਉਹ ਕਿਸੇ ਤਰੀਕੇ ਦੀ ਜ਼ਰੂਰਤ ਨਹੀਂ। ਇਹ ਨਾ ਵੀ ਤੁਸੀਂ ਇਹ ਕਹੋ ਵੀ ਮੈਂ ਕੰਮ ਤੇ ਨਹੀਂ ਜਾਣਾ ਜਾਂ ਇਹ ਹੈ ਉਹ ਕੰਮ ਜਿਹੜਾ ਉਹ ਤੁਸੀਂ ਨਾ ਕਰੋ ਤੁਸੀਂ, ਕਿਉਂਕਿ ਜਿੱਥੇ ਕੰਮ ਕਰ ਰਹੇ ਹੋ ਉਹ ਵੀ ਵਿਚਾਰਿਆਂ ਨੂੰ ਬਾਅਦ ਦੇ ਵਿੱਚ ਲੱਭਦਾ ਨਹੀਂ ਕੋਈ, ਤੇ ਕਿਉਂਕਿ ਬਾਅਦ ਦੇ ਵਿੱਚ ਕਈ ਵਾਰੀ ਇਹ ਵੀ ਹੋ ਸਕਦਾ ਤੁਹਾਨੂੰ ਬਾਅਦ ਦੇ ਵਿੱਚ ਕੋਈ ਹੋਰ ਜਣਾ ਇਹ ਕਹਿ ਕੇ ਕੰਮ ਬਣਾ ਦੇਵੇ, ਜਾਂ ਤੂੰ ਤੇ ਉਦੋਂ ਇਦਾਂ ਕਰਤਾ ਸੀ ਉਦਾਂ ਕਰਤਾ ਸੀ। ਪੇਪਰ ਵਰਕ ਤੁਹਾਡਾ ਠੀਕ ਆ, ਸੋ ਘਬਰਾਉਣ ਦੀ ਵੀ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰਤ ਨਹੀਂ ਹੈਗੀ। ਜੇ ਇਦਾਂ ਹੀ ਆਈਸ ਦੀ ਗੱਲ ਕਰਦੇ ਜਾਈਏ, ਰਾਜਕਰਮਵੀਰ ਸਿੰਘ ਜੀ ਕਹਿੰਦੇ ਫ੍ਰਿਜ਼ਨੋ ਡਾਊਨਟਾਊਨ ਦੇ ਵਿੱਚ ਇੱਕ ਇਦਾਂ ਦੀ ਬਿਲਡਿੰਗ ਆ, ਹਾਈ ਰਾਈਜ਼ ਬਿਲਡਿੰਗ ਸ਼ੀਸ਼ਿਆਂ ਵਾਲੀ, ਜੇ ਤੁਸੀਂ ਕਹਿੰਦੇ ਵੀ ਉਹਦੇ ਬਾਹਰ ਜਾ ਕੇ ਦੇਖੋ ਤੁਹਾਨੂੰ ਲੱਗਦਾ ਨਹੀਂ ਵੀ ਉਹ ਕਹਿੰਦੇ ਵੀ ਆਫਿਸ ਹੋਣਾ, ਕੋਈ ਅੰਦਰ ਆਉਂਦਾ ਜਾਂਦਾ ਨਹੀਂ, ਪਰ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਹੋਲਡਿੰਗ ਸੈੱਲ ਬਣਾਇਆ ਉਹਨੀ ਡਿਪੋਰਟੇਸ਼ਨ ਦੇ ਲਈ। ਆਈਸ ਵਾਲਿਆਂ ਨੇ ਡਾਊਨਟਾਊਨ ਫ੍ਰਿਜ਼ਨੋ ਦੇ ਵਿੱਚ ਇੱਕ ਡਿਪੋਰਟੇਸ਼ਨ ਜਿਹੜਾ ਸੈੱਲ ਬਣਾਇਆ ਹੋਇਆ ਹੈਗਾ ਆ ਅਨਡਾਕੂਮੈਂਟਡ ਬੰਦਿਆਂ ਦੇ ਲਈ। ਇਹ ਗੱਲ ਉੱਥੋਂ ਦੇ ਇੱਕ ਇਮੀਗ੍ਰੇਸ਼ਨ ਅਟਾਰਨੀ ਕੈਮਲੀ ਕੁੱਕ ਨੇ ਦੱਸਿਆ ਵੀ ਮੈਂ ਉੱਥੇ ਕੁਝ ਜਾ ਕੇ ਆਪਣੇ ਜਿਹੜੇ ਕਸਟਮਰ ਆ ਉਹ ਦੇਖੇ ਹੈਗੇ ਆ, ਤੇ ਕਹਿੰਦੇ ਵੀ ਇਹ ਬਿਲਡਿੰਗ ਬਾਹਰੋਂ ਦੇਖਣ ਨੂੰ ਤਾਂ ਇਦਾਂ ਲੱਗਦੀ ਆ ਵੀ ਜਿੱਦਾਂ ਬਹੁਤ ਸ਼ੀਸ਼ਿਆਂ ਵਾਲੀ ਬੜੀ ਆਫਿਸ ਹੈਗੀ ਆ, ਤੇ ਅੰਦਰ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਆ ਵੀ ਉਹ ਜੇਲ੍ਹ ਬਣੀ ਹੋਈ ਹੈ, ਜੇਲ੍ਹ ਬਣਾ ਕੇ ਰੱਖੀ ਜੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਜਿਹੜੀ ਖਬਰ ਚਾਈਨਾ ਵਾਲੇ ਦੇ ਨਾਲ ਆਪਾਂ ਕਰਦੇ ਆ, ਆਪਾਂ ਦੇਖ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਜਿਹੜਾ ਕਲਾਈਮੇਟ ਚੇਂਜ ਦਾ ਜਿਹੜਾ ਉਹ ਰੌਲਾ ਆ। ਕੱਲ ਤਾਂ ਜਿਹੜੇ ਸਕਾਟ ਪ੍ਰਾਈਟ ਨੇ ਉਹਨਾਂ ਨੇ ਇਹ ਕਹਿ ਦਿੱਤਾ, ਕਹਿੰਦੇ ਵੀ ਕੀ ਵਾਕਈ ਕਲਾਈਮੇਟ ਜਿਹੜੇ ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ ਆ ਇਹ ਹਾਨੀਕਾਰਕ ਆ। ਪਤਾ ਨਹੀਂ ਕਿੱਦਾਂ ਦੇ ਲੋਕ ਜਿਹੜੇ ਇੱਥੇ ਭਰਤੀ ਹੋਏ ਪਏ ਆ ਤੇ ਕੀ ਜਿਹੜੀਆਂ ਗੱਲਾਂ ਸੋਚ ਰਹੇ ਨੇ। ਉਧਰ ਚਾਈਨਾ ਜਿਸ ਦੇ ਉੱਤੇ ਹਮੇਸ਼ਾ ਇਹ ਦੋਸ਼ ਲੱਗਦੇ ਆ, ਕਹਿੰਦੇ ਆ ਵੀ ਇਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਵੀ ਇਹ ਹਮੇਸ਼ਾ ਪੋਲਿਊਸ਼ਨ ਦੇ ਵਿੱਚ ਵਾਧਾ ਕਰ ਰਹੇ ਆ। ਚਾਈਨਾ ਨੇ ਹੁਣ ਆਪਣੀ ਜਿਹੜੀ ਆਰਮੀ ਆ ਉਹਨਾਂ ਦੇ 60,000 ਟਰੂਪਸ ਆ ਇਸ ਵਾਲੇ ਪਾਸੇ ਨੂੰ ਹੁਣ ਲਾਉਣ ਜਾ ਰਹੇ ਆ, ਪਲਾਂਟ ਟਰੀਜ਼ ਫੋਰੈਸਟ ਕਹਿੰਦੇ ਅਸੀਂ ਜਿਹੜੇ ਆ ਨਵੇਂ ਬਣਾਉਣ ਜਾ ਰਹੇ ਆ। 84,000 ਸਕੁਅਰ ਕਿਲੋਮੀਟਰ ਦੇ ਵਿੱਚ ਉਹਨਾਂ ਨੇ ਨਵੇਂ ਪੌਦੇ ਜਿਹੜੇ ਆ ਉਹ ਲਾਉਣ ਜਾ ਰਹੇ ਆ, ਤੇ ਰਾਈਟ ਨਾਓ ਉਹ ਇਹ ਸੋਚ ਰਹੇ ਆ ਵੀ 2018 ਦੇ ਵਿੱਚ ਆਪਣਾ ਜਿਹੜਾ ਆ ਇਹ ਫੋਰੈਸਟ ਕਵਰੇਜ ਆ ਉਸ ਨੂੰ 23% ਤੱਕ
ਜਿਹੜਾ ਆ ਉਹ ਕੀਤਾ ਜਾਵੇ। ਰਾਈਟ ਨਾਓ ਉਹਨਾਂ ਦਾ 21% ਜਿਹੜਾ ਏਰੀਆ ਆ ਉਹ ਫੋਰੈਸਟ ਦੇ ਨਾਲ ਕਵਰ ਆ। ਕਿਸੇ ਵੀ ਕਹਿੰਦੇ ਆ ਮੁਲਕ ਦੇ ਲਈ ਇਹ ਬਹੁਤ ਵਧੀਆ ਚੀਜ਼ ਹੁੰਦੀ ਆ, ਉਹ ਉੱਥੋਂ ਦੀ ਜਿਹੜੀ ਜੀਓਗ੍ਰਾਫੀ ਦੇ ਲਈ, ਹੈਬਿਟੈਟ ਦੇ ਲਈ ਵੀ ਜਿਹੜਾ ਜੰਗਲਾਤ ਆ ਉਹ ਤਕਰੀਬਨ ਜਿਹੜਾ 20-25% ਤੱਕ ਜਿਹੜਾ ਹੋਵੇ। ਸੋ ਹੁਣ ਚਾਈਨਾ ਵਾਲੇ ਕਿਉਂਕਿ ਉਹਨਾਂ ਦੇ ਕੋਲ ਇਲਾਕਾ ਵੀ ਬਹੁਤ ਜਿਹੜਾ ਵਿਸ਼ਾਲ ਜਿਹੜਾ ਉਹ ਹੈਗਾ ਆ, ਤੇ ਉਹ ਇਸ ਵਾਲੇ ਪਾਸੇ ਨੂੰ ਜਿਹੜੇ ਆ ਉਹ ਹੁਣ ਲੱਗ ਚੁੱਕੇ ਆ। ਇੱਧਰ ਆਪਾਂ ਨੂੰ ਵੀ ਆਪਾਂ ਫੇਰ ਜਿਹੜਾ ਹਰਜੋਤ ਸਿੰਘ ਜੀ ਯਾਦ ਦਿਵਾਈਏ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜਿਹੜੇ ਈਕੋ ਸਿੱਖ ਵਾਲੇ ਆ, ਹੋਰ ਜਾਣੇ ਆ ਜਿਹੜੇ ਵਰਲਡ ਸਿੱਖ এনवायरमेंट ਡੇ ਜਿਹੜਾ ਉਹ ਮਨਾਉਣ ਜਾ ਰਹੇ ਆ 14 ਜਿਹੜੀ ਆ ਮਾਰਚ ਨੂੰ। ਸੋ ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਉਸ ਦੇ ਵਿੱਚ ਜਿਹੜਾ ਹਿੱਸਾ ਲਓ। ਮੈਂ ਹੁਣ ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਸ਼ਾਇਦ ਜਕਾਰਾ ਵਾਲੇ ਵੀ ਜਿਹੜੇ ਫਰੈਜ਼ਨੋ ਵਾਲੇ ਇਲਾਕੇ ਦੇ ਵਿੱਚ ਸ਼ਾਇਦ ਇਸ ਮਹੀਨੇ ਦੇ ਅੰਤ ਦੇ ਵਿੱਚ ਜਿਹੜੇ ਆ ਉਹਨਾਂ ਨੇ ਬੂਟੇ ਜਿਹੜੇ ਆ ਉਹ ਲਾਉਣੇ ਨੇ, ਸ਼ਾਇਦ 28 ਫਰਵਰੀ ਨੂੰ ਲਾਉਣੇ ਨੇ। ਸੋ ਕਨਫਰਮ ਕਰਕੇ ਤੁਹਾਨੂੰ ਮੈਂ ਜ਼ਰੂਰ ਜਿਹੜਾ ਉਸ ਦੇ ਬਾਰੇ ਦੱਸੂਗਾ। ਕੋਈ ਹੋਰ ਵੀ ਸਾਡੇ ਸਰੋਤੇ ਜਿਹੜੇ ਇਸ ਸੰਬੰਧ ਦੇ ਵਿੱਚ ਕਿਤੇ ਵੀ ਸੇਵਾ ਕਰਦੇ ਹੋਏ ਜ਼ਰੂਰ ਸਾਨੂੰ ਦੱਸਿਓ, ਤਾਂ ਕਿ ਆਪਾਂ ਪੰਜਾਬੀ ਰੇਡੀਓ USA ਤੇ ਸ਼ੇਅਰ ਕਰਾਂਗੇ। ਤੇ ਸਾਡਾ ਸਮਾਂ ਵੀ ਸਮਾਪਤ ਹੋ ਗਿਆ, ਤੇ ਜਾਂਦੇ ਜਾਂਦੇ ਇੱਕ ਖਬਰ ਆਪਾਂ ਸੈਕਰਾਮੈਂਟੋ ਦੀ ਸਾਂਝੀ ਕਰਦੇ ਜਾਈਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਵੀ ਜਿਹੜੇ ਟੈਲੀਫੋਨ ਨੰਬਰ ਆ, ਜਿਹੜੇ ਏਰੀਆ ਕੋਡ ਆ, ਬੜੇ ਘਟ ਰਹੇ ਹੈਗੇ ਕਿਉਂਕਿ ਪੋਪੂਲੇਸ਼ਨ ਵੱਧ ਰਹੀ ਆ। ਹੁਣ 916 ਕਹਿੰਦੇ ਪੂਰੀ ਤਰ੍ਹਾਂ ਫਿਲ ਹੋ ਗਿਆ ਹੈਗਾ ਆ, ਜਿਹੜਾ ਸੈਕਰਾਮੈਂਟੋ ਦਾ ਮੇਨ ਏਰੀਆ ਕੋਡ ਆ। ਨਵਾਂ ਉੱਥੇ ਏਰੀਆ ਕੋਡ ਸ਼ੁਰੂ ਹੋਣ ਜਾ ਰਿਹਾ ਹੈਗਾ 279। ਤੇ ਇਸ ਸ਼ਨੀਚਰਵਾਰ ਤੋਂ ਜਦੋਂ ਸੈਕਰਾਮੈਂਟੋ ਵਾਲੇ ਲੋਕ ਜਿਹੜੇ ਆਪਣੇ ਸਰੋਤੇ ਆ ਬਾਹਰ ਕਰਦੇ ਆ, ਹਾਂਜੀ ਬਾਹਰ ਜਦੋਂ ਕਿਤੇ ਕਾਲ ਕਰੂਗੇ ਉਹਨਾਂ ਨੂੰ 1 ਮੋਰੇ ਲਾਣਾ ਪਊਗਾ। ਸਾਨੂੰ ਸੈਨੋਜ਼ੇ ਚ ਤਾਂ ਪਹਿਲਾਂ ਹੀ ਆਲਰੇਡੀ ਸਾਨੂੰ ਲਾਣਾ ਪੈਂਦਾ, ਜੇ ਲੋਕਲ ਵੀ ਤੁਸੀਂ ਕਾਲ ਕਰਦੇ ਆ ਕਈ ਵਾਰ 1 ਮੋਰੇ ਲਾਣਾ ਪੈਂਦਾ, ਕਿਉਂਕਿ ਇੱਥੇ 669 ਜਿਹੜਾ ਨਵਾਂ ਏਰੀਆ ਕੋਡ ਆ ਚੁੱਕਾ ਹੈ। ਸੋ ਇਸੇ ਕਰਕੇ ਉੱਥੇ ਵੀ ਨਵਾਂ ਏਰੀਆ ਕੋਡ 279 ਇਸ ਸ਼ਨੀਚਰਵਾਰ ਤੋਂ ਆ ਰਿਹਾ। ਤੇ ਜਿੰਨੇ ਵੀ ਸੈਕਰਾਮੈਂਟੋ ਏਰੀਏ 'ਚ ਸਾਡੇ ਸਰੋਤੇ ਸੁਣਦੇ ਆ, ਜਦੋਂ ਤੁਸੀਂ ਸੈਕਰਾਮੈਂਟੋ ਚੋਂ ਜਦੋਂ ਕਿਸੇ ਨੂੰ ਵੀ ਬਾਹਰ ਫੋਨ ਕਰਨਾ ਹੈਗਾ ਆ 916 ਪਹਿਲਾਂ ਤੁਹਾਨੂੰ 1 ਲਾਣਾ ਪੈਣਾ ਹੈਗਾ ਆ ਲੈਂਡ ਲਾਈਨ ਤੋਂ। ਜਿਹੜੇ ਸੈੱਲ ਫੋਨ ਲਾਈਨ ਆ ਉਹਨਾਂ ਦੇ ਵਿੱਚ ਉਹਨਾਂ ਕੋਲ ਸੌਫਟਵੇਅਰ ਪ੍ਰੋਗਰਾਮ ਹੁੰਦਾ, ਉਹ ਆਲਰੇਡੀ ਜੇ ਉਹਦੇ 'ਚ ਇੰਸਟਾਲ ਕਰ ਦਿੰਦੇ ਹੈਗੇ ਆ ਜੀ। ਸੋ ਮੇਕ ਸ਼ੋਰ ਜਿਹੜਾ ਜੀ ਉਹ ਚੀਜ਼ ਦਾ ਧਿਆਨ ਰੱਖਿਓ। ਤੇ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ, ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।